अस्सलाम वालेकुम, सत श्री अकाल, प्रणाम जी। एक पिंड पंजाब दा चैनल दी टीम दे नाल अज साडे मेहमान आ जी, साडे नाल जेहड़े इंडिया तो आए हुए आ। लुधियाना जिला विचों करतारपुर दा लांघा खुल्लिया जी, और उस दे नाल नाल जिन्ने भी साडे पाकिस्तान दे विच पंजाबी भाई आ या दुनिया दे किसी भी खिते दे पंजाबी भाई आ, उन्हां दी खुशी दा अंदाज़ा लाना मुश्किल होया आ कि ये जिहड़ा साडे दोवें साइड दीयां पंजाब दीयां गौरमेंटां ने ये फैसला किया कि करतारपुर साहब का जिहड़ा लांघा खोलना चाहिए, और ये नाल साडी बिलाशुबा जिहड़ी मुहब्बत आ पंजाबां दे विच रहण वाले पंजाबियों के दिलों में वो बहुत ज़्यादा वधेगी और इंशाअल्लाह पॉजिटिव रिजल्ट आएगा इहदा। और अज असीं अपने मेहमानां नाल गलबात करते हैं कि ये पाकिस्तान आए आ, इन्हां नूं किस तरह लगा, इन्हां दा विजिट किहो जिहा रहा है, की तजर्बात इत्थों लैके जा रहे हैं, वो सारियां गल्लां बातां इन्हां कोल पुछदे। सत श्री अकाल जी। मेरा नाम करम सिंह है। मेरा पिंड जांगपुर मुल्ला दे कोले आ, जिला लुधियाना। मैनू बड़ी खुशी है इत्थे आके, जे मैं हाँ बस जिस तरह देखदा बड़ा लोगों ने मतलब मेरे बर्तन दिता, मैंने सानू करतारपुर लांघे खोलने की बहुत खुशी है। मैं बहुत खुश हाँ इत्थे आके, बड़ा मैनू प्यार मिलिया वा। मैं धन्नवादी हाँ तुहाडा, सारा शुक्रगुजार हाँ लोगों का। अच्छा, आपां पहली बारी आए हैं? मैं पहली दफा आने तो पहले की सी ज़हन दे विच ख्यालात या जो मीडिया दे बारे? दर्शन बारे सी भी दर्शन करे ही खुले, कोई डर खौफ किसी कोई डर कोई नहीं सी गल आपां नूं इस दिल च कोई यही बहबन नहीं सी, कोई यही गल डर वाली गल नहीं सी। इधर भी उहो जिहे लोग ने, उधर भी उहो जिहे लोग ने, कोई बड़ा प्यार मिलिया लोगों का इत्थे, कोई यही जी डर वाली गल नहीं। कोई गलबात सुनाओ प्यार दे पक्षों, कोई तजर्बा? सानू लोगों ने बहुत प्यार किया इत्थे आके, बड़ी मतलब साडी खातरबाजी कीती है, मैनू बड़ा चंगा लग्या है इधर आके लोगों नाल मिल वर्तन देख के। अच्छा, तुहाडा इत्थे पाकिस्तान दे विच किहड़ा पिंड सीगा? पाकिस्तान च मैं नहीं, मैं उधर अच्छा, तुसीं उत्थों दे जंप वाला हो? पाए भी उत्थे हाँ, तुहाडे बजुर्ग भी सब कुछ उत्थों दे रहण वाले? हाँ बिल्कुल उत्थे, साडा इधर कोई नहीं सी। अच्छा अच्छा, ਅਸੀਂ ਜੰਬਾਲ ਉਧਰ ਦੇ ਆ, ਬੱਚੇ ਉਧਰ ਵੱਡੇ ਸਭ ਉਧਰ ਮਤਲਬ ਠੀਕ ਆ। ਤੁਸੀਂ ਜਾਣੀ ਉੱਥੋਂ ਦੇ ਬਸ਼ਿੰਦੇ ਉਹ ਸਭ ਬਸ਼ਿੰਦੇ ਆ। ਠੀਕ ਆ ਜੀ, ਠੀਕ ਆ। ਹਾਂਜੀ, ਸਾਡੇ ਦੂਸਰੇ ਮਹਿਮਾਨ ਵੀ ਹੈਗੇ ਆ ਜੀ, ਉਹਨਾਂ ਕੋਲ ਉਹਨਾਂ ਦਾ ਨਾਮ ਪੁੱਛਦੇ ਆ ਜੀ। मेरा नाम बूटा सिंह हांस, ਅੱਛਾ ਜੀ। बाप ਦਾ ਨਾਮ ਚਤਰ ਸਿੰਘ, ਬਾਬਾ ਜੀ ਕਹਿੰਦੇ ਸੀ ਉਹਨਾਂ ਨੂੰ ਨਿਹੰਗ ਸਿੰਘ, ਅੱਛਾ ਤੇ ਮੇਰੇ ਦਾਦਾ ਜੀ ਬਿਸ਼ਨ ਸਿੰਘ ਤੇ ਮੇਰੇ ਪੜਦਾਦਾ ਜੀ ਨੱਥਾ ਸਿੰਘ। ਪਿੰਡ ਹਾਂਸ ਕਲਾਂ, ਅਸੀਂ ਉੱਥੋਂ ਦਾ ਹੀ, ਮੈਂ ਉੱਥੋਂ ਦਾ ਹੀ ਜੰਮ ਵਾਲਾ ਤੇ ਉਸ ਤੋਂ ਬਾਅਦ ਮੈਂ ਪਿੰਡ ਦੇ ਵਿੱਚੋਂ ਹੀ ਮੈਟ੍ਰਿਕ ਕੀਤੀ ਹੈ। ਸਕੂਲ ਮੈਟ੍ਰਿਕ ਕਰਕੇ ਮੈਂ 1 ਸਾਲ ਮੇਰਾ ਗੈਪ ਰਿਹਾ, ਮੈਂ ਸੁਧਾਰ ਕਾਲਜ ਜਾਂਦਾ ਰਿਹਾ ਤੇ ਪਿੰਡ ਦੀ ਆਪਣੀ ਐਜੂਕੇਸ਼ਨ ਤੋਂ ਬਾਅਦ, ਮੈਟ੍ਰਿਕੂਲੇਸ਼ਨ ਤੋਂ ਬਾਅਦ ਮੈਂ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਹੈ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣੇ ਤੋਂ। ਪਰ ਮੈਂ ਜੌਬ ਨਹੀਂ ਕੀਤੀ। ਮੇਰਾ 50 ਦਾ ਜਨਮ ਹੈ ਤੇ 70 ਦੇ ਵਿੱਚ ਮੈਂ ਇੰਜੀਨੀਅਰਿੰਗ ਕੀਤੀ ਹੈ। ਰਿਜ਼ਲਟ ਆਉਣ ਤੋਂ ਪਹਿਲਾਂ ਹੀ ਮੇਰੀ ਸ਼ਾਦੀ ਹੋ ਗਈ। ਅੱਛਾ, ਮਾਤਾ ਇਹ ਸਾਡੇ ਦਾ ਅੱਜ ਕੱਲ ਇਹ ਚੱਲਦਾ ਆ ਵੀ ਜਿਹੜਾ ਬੰਦਾ ਦੇਖਾ ਵੀ ਨਹੀਂ ਚੱਲਣਾ, ਫੇਲ ਹੋ ਜਾਣਾ, ਇਹਦਾ ਕਰ ਦਿਓ ਵਿਆਹ ਜਾਂ ਇਹਨੂੰ ਪੀਪੇ ਲੈ ਦਿਓ, ਦੁੱਧ ਪਾਊਗਾ ਹੈ। ਤੇ ਮੇਰੇ ਨਾਲ ਠੀਕ ਇਸੇ ਤਰ੍ਹਾਂ ਹੀ ਹੋਇਆ। ਮੇਰੀ ਮਾਤਾ ਜੀ ਉਹ ਆਸਮੇ ਤੋਂ ਥੋੜੀ ਜਿਹੀ ਤਕਲੀਫ ਸੀ, ਉਹਨਾਂ ਨੂੰ ਸਾਹ ਦੀ ਕਸਰ ਸੀ। ਇੱਕ ਦਫਾ ਉਹਨਾਂ ਨੂੰ ਮਤਲਬ ਕੋਈ ਟੀਕਾ ਲਾਇਆ ਡਾਕਟਰ ਨੇ ਤੇ ਉਹ ਰਿਐਕਸ਼ਨ ਕਰ ਗਿਆ। ਮੈਂ ਪਿੰਡ ਆਇਆ ਹੋਇਆ ਸੀ ਕਾਲਜ ਤੋਂ, ਤੇ ਉਸੇ ਦਿਨ ਹੀ ਕੁਦਰਤੀ ਅਸੀਂ ਦੁਕਾਨਦਾਰੀ ਦੇ ਵਿੱਚ ਵੀ, ਮੇਰੇ ਫਾਦਰ ਸਾਹਿਬ ਦੁਕਾਨਦਾਰੀ ਕਰਦੇ ਸੀ, ਅਸੀਂ ਘਰੇ ਮੈਡੀਸਨ ਵੀ ਵੇਚਦੇ ਸੀ, ਮਨਿਆਰੀ ਤੇ ਕਰਿਆਨਾ ਸਾਰਿਆਂ ਮਤਲਬ ਇੱਕ ਇਸ ਤਰ੍ਹਾਂ ਦਾ ਜਨਰਲ ਸਟੋਰ ਬਣਾਇਆ ਹੋਇਆ ਸੀ ਉਹਨਾਂ ਨੇ, ਜਿਹੜਾ ਕਿ ਤਕਰੀਬਨ ਹਰ ਇੱਕ ਜ਼ਰੂਰਤ ਉੱਥੋਂ ਪੂਰੀ ਹੋ ਜਾਂਦੀ ਸੀ। ਉਹ ਲੱਕੀਲੀ ਇੰਜੈਕਸ਼ਨ ਪਿਆ ਸੀਗਾ ਕੋਰਾਮੀਨ ਦਾ ਘਰ। ਉਹ ਡਾਕਟਰ ਨੂੰ ਕਹਿੰਦੇ, ਡਾਕਟਰ ਆ ਕੋਰਾਮੀਨ ਦਾ ਇੰਜੈਕਸ਼ਨ ਲਾਤਾ ਤਾਂ ਮੇਰੇ ਘਰ ਵਾਲੇ ਹੀ ਮਾਰ ਦੇਣੀ ਸੀ। ਉਹ ਇਹ ਗੱਲ ਸਹੀ ਹੈ। ਤੇ ਮੈਂ ਜਦੋਂ ਮੈਂ ਖੇਤ ਗਿਆ ਸੀ ਘੁੰਮਣ, ਤੇ ਸਾਡਾ ਨੌਕਰ ਮੇਰੇ ਮਗਰ ਗਿਆ ਤੇ ਕਹਿੰਦਾ, ਚਾਚਾ ਜੀ ਤੁਸੀਂ ਸਾਈਕਲ ਲਓ ਤੇ ਘਰ ਨੂੰ ਜਾਓ, ਮਾਤਾ ਜ਼ਿਆਦਾ ਢਿੱਲੀ ਹੋ ਗਈ। ਮੈਂ ਘਰ ਗਿਆ ਤੇ ਮੈਨੂੰ ਦੇਖ ਕੇ ਰੋ ਪਈ। ਉਹ ਇੰਜੈਕਸ਼ਨ ਲਾਉਣ ਨਾਲ ਰਿਐਕਸ਼ਨ ਕੱਟਿਆ ਗਿਆ, ਬਚ ਗਈ। ਤੇ ਮੈਨੂੰ ਕਹਿੰਦੀ, ਮੈਂ ਕਿਹਾ ਕੀ ਗੱਲ ਹੋ ਗਈ ਮਾਤਾ? ਕਹਿੰਦੀ ਮੈਂ ਠੀਕ ਹਾਂ, ਬਸ ਬਚ ਗਈ, ਤੂੰ ਮੇਰੀ ਇੱਕ ਗੱਲ ਮੰਨ ਲਾ ਅੱਜ। ਮੈਂ ਕਿਹਾ ਦੱਸੋ? ਕਹਿੰਦੀ ਬਸ ਵਿਆਹ ਕਰਾ ਲਾ। 7 ਦਿਨ ਦੇ ਅੰਦਰ ਅੰਦਰ ਮੇਰੀ ਸ਼ਾਦੀ ਕਰਤੀ। ਰਿਜ਼ਲਟ ਮੇਰਾ ਬਾਅਦ ਚ ਆਇਆ। ਤਾਂ ਇਸ ਤਰ੍ਹਾਂ ਹੋਇਆ ਕਿ ਉਸ ਦੌਰਾਨ ਕਈ ਚੀਜ਼ਾਂ ਇਤਰਾਜ਼ ਜਿਹੜਾ ਆਏ। ਕੋਈ ਸਾਡੇ ਸਮਾਜ, ਜਦੋਂ ਮਾਤਾ ਜੀ ਨੇ ਕਿਹਾ ਵਿਆਹ ਕਰਾ ਲਓ, ਆਪਾਂ ਨੂੰ ਤਾਂ ਫਿਰ ਭੋਰਾ ਵੀ ਇਤਰਾਜ਼ ਨਹੀਂ ਹੋਇਆ ਹੋਣਾ? ਨਹੀਂ, ਇਤਰਾਜ਼ ਇੰਨਾ ਕੁ ਸੀਗਾ, ਉਹ ਅੰਦਰੋਂ ਤਾਂ ਬੜੀ ਗੁਦਗੁਦੀ ਉੱਠੀ, ਪਰ ਇਤਰਾਜ਼ ਇੰਨਾ ਕੁ ਹੋਇਆ ਵੀ ਮੈਂ ਕਿਹਾ ਮਾਤਾ ਜੀ ਅਜੇ ਤਾਂ ਮੇਰਾ ਰਿਜ਼ਲਟ ਨਹੀਂ ਆਇਆ,
ਤੇ ਮੈਂ ਕੁਝ ਆਪਣੇ ਪੈਰੀਂ ਤਾਂ ਹੋਵਾਂ, ਮੈਂ ਕੋਈ ਨੌਕਰੀ ਕਰਾਂਗਾ ਜਾਂ ਕੁਝ ਕਰਾਂਗਾ ਜਾਂ ਬਿਜ਼ਨਸ ਕਰਾਂਗੇ, ਕੁਝ ਕਰਾਂਗੇ, ਉਸ ਤੋਂ ਬਾਅਦ ਮੈਂ ਕਰਵਾ ਲਾਂਗਾ। ਨਹੀਂ ਕਹਿੰਦੀ। ਤੇ ਫਿਰ ਮੇਰੇ ਫਾਦਰ ਸਾਹਿਬ ਵੀ ਮੈਨੂੰ ਕਹਿੰਦੇ, ਬੇਟਾ ਤੈਨੂੰ ਇੱਕ ਗੱਲ ਦੱਸਾਂ? ਮੈਂ ਕਿਹਾ ਹਾਂਜੀ। ਕਹਿੰਦੇ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ, ਇਹ ਬਾਅਦ ਚ ਪਤਾ ਲੱਗਾ। ਤੂੰ ਹੁਣ ਵਿਆਹ ਕਰਾ ਲੇਗਾ, ਤੇਰੇ ਬੱਚੇ ਤੇਰੇ ਬਰਾਬਰ ਦੇ ਹੋਣਗੇ, ਤੇਰੀਆਂ ਬਰਾਬਰ ਦੀਆਂ ਬਾਹਾਂ ਬਣਨਗੀਆਂ, ਤੂੰ ਸਾਰਿਆਂ ਨਾਲੋਂ ਅੱਗੇ ਚੱਲੇਗਾ। ਸੱਚੀ ਬਾਤ ਹੈ। ਉਸ ਚੀਜ਼ ਦਾ ਮੈਨੂੰ ਵਾਕਿਆ ਹੀ, ਮੇਰੇ ਨਾਲ ਦੇ ਜਿਹੜੇ ਹੈਗੇ ਆ ਉਹ ਅਜੇ ਨਲੀਆਂ ਪੂੰਝਦੇ ਲੋਕਾਂ ਦੀਆਂ, ਤੇ ਮੇਰੇ ਬੱਚੇ ਮੇਰੇ ਬਰਾਬਰ ਦੇ, ਮੇਰਾ ਸਾਰਾ ਕਾਰੋਬਾਰ ਸਾਂਭੀ ਫਿਰਦੇ ਨੇ। ਮੈਂ 20-22 ਸਾਲ ਤੋਂ ਇੱਕ ਤਰ੍ਹਾਂ ਦੀ ਮਤਲਬ ਆਪਣੇ ਆਪ ਨੂੰ ਇੰਜੋਏ ਕਰਦਾ ਤੁਰਿਆ ਫਿਰ ਰਿਹਾ। ਮੈਂ US ਸਿਟੀਜ਼ਨ, ਅਮਰੀਕਾ ਦੇ ਵਿੱਚ ਸਾਡਾ ਕਾਰੋਬਾਰ ਹੈ, ਬੱਚੇ ਮੇਰੇ ਉੱਥੇ ਆ, ਤੇ ਮੈਂ ਦੇਖ ਲਓ ਵੀ ਤਕਰੀਬਨ 20-22 ਸਾਲ ਤੋਂ ਮੈਂ ਫਰਲੋ ਤੇ ਆ। ਇੰਜੋਏ ਕਰ ਰਹੇ ਆਪਣੀ ਜ਼ਿੰਦਗੀ ਆਪ ਜੀ ਰਹੇ ਹੋ। ਆਪਣੀ ਜ਼ਿੰਦਗੀ ਆਪ ਜੀ ਰਹੇ। ਇਹ ਉਹਨਾਂ ਦੀ ਕਹੀ ਗੱਲ ਮੈਂ ਮਤਲਬ ਮਹਿਸੂਸ ਕਰ ਰਿਹਾ। ਬਿਲਕੁਲ, ਉਹ ਤਾਂ ਸਿਆਣਿਆਂ ਨੇ ਜੋ ਕਿਹਾ ਸੀ, ਸਿਆਣਿਆਂ ਦੇ ਕਹਿੰਦੇ ਨਹੀਂ ਵੀ ਉਹ ਤੁਹਾਡੇ ਵਾਲੀ ਗੱਲ ਪਹਿਲੇ ਵਾਲੀ ਵੀ ਬਾਅਦ ਚ ਹੀ ਪਤਾ ਲੱਗਦਾ ਆ, ਤੇ ਉਹ ਤੁਹਾਨੂੰ ਅੱਲਾਹ ਪਾਕ ਨੇ ਦੇਖ ਲਓ ਵੀ ਵਕਤ ਤੋਂ ਪਹਿਲੇ ਐਨ ਆਜ਼ਾਦੀ ਦੇ ਦਿੱਤੀ ਹੈ। ਬਹੁਤ 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 ਵਧੀਆ ਜ਼ਿੰਦਗੀ ਜੀ ਹੈ ਸਭ। ਪਾਕਿਸਤਾਨ ਦਾ ਟੂਰ ਕਿਹਦਾ ਰਿਹਾ? ਪਾਕਿਸਤਾਨ ਇਹ ਇੱਕ ਦਿਲ ਦੀ ਨਾ ਬਹੁਤ ਦੇਰ ਦੀ ਸਦਰ ਸੀ, ਸਿੱਧੀ ਗੱਲ। ਹੁਣ ਜਦੋਂ ਪਿਛਲੇ ਸਾਲ ਤੋਂ ਮਨ ਦੀ ਇੰਨੀ ਤਮੰਨਾ ਸੀਗੀ ਕਿ ਯਾਰ ਮਰਨ ਤੋਂ ਪਹਿਲਾਂ ਇੱਕ ਦਫਾ ਇਸ ਪਾਕ ਧਰਤੀ ਦੇ ਦਰਸ਼ਨ ਜ਼ਰੂਰ ਕਰਨੇ ਆ, ਜਿਹੜੀ ਕਿ ਮਹਾਰਾਜ ਨੇ ਹੁਣ ਚਲੋ ਇਹ ਮੌਕਾ ਵੀ ਬਣਿਆ। 550 ਸਾਲਾ ਸਾਡੇ ਜਗਤ ਗੁਰੂ, ਇਹ ਤਾਂ ਜੀ ਹਰ ਪੰਜਾਬੀ ਦੀ ਚੜ੍ਹਦੇ ਪੰਜਾਬ 'ਚ ਜਿਹੜੇ ਉਹਨਾਂ ਦੀ ਖੁਆਇਸ਼ ਹੈ ਕਿ ਅਸੀਂ ਬਾਬਾ ਗੁਰੂ ਨਾਨਕ ਦੇ ਚਰਨਾਂ 'ਚ ਸਾਰੀ ਜਗਤ ਲੁਕਾਈ ਦੇ ਜਿਹੜੇ ਗੁਰੂ ਸਾਡੇ, ਜਿਨ੍ਹਾਂ ਨੂੰ ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ, ਉਹਨਾਂ ਦਾ ਸਾਡੇ ਜਿਉਂਦਿਆਂ ਸਾਡੀ ਜ਼ਿੰਦਗੀ ਦੇ ਵਿੱਚ ਇਹ ਜਿਹੜਾ ਜਨਮ 550 ਸਾਲਾ ਆ ਰਿਹਾ। ਸਭ ਤੋਂ ਪਹਿਲਾਂ ਤਾਂ ਮੈਂ ਇਸ ਤੇ ਸਾਰੇ ਜਗਤ ਨੂੰ, ਸਾਰੇ ਜੋ ਮਨੁੱਖਤਾ ਆ ਉਹਨੂੰ ਵਧਾਈ ਦਿੰਦਾ। ਤੇ ਉਸ ਤੋਂ ਬਾਅਦ ਮੇਰੀ ਦਿਲ ਦੀ, ਮੇਰੇ ਮਾਮਾ ਜੀ ਦੇ ਲੜਕੇ ਨੇ, ਇਹ ਵੀ US ਸਿਟੀਜ਼ਨ ਨੇ, ਇਹ ਵੀ ਕਹਿੰਦੇ ਯਾਰ ਮੈਂ ਤੁਹਾਡੇ ਨਾਲ ਤਾਂ ਮੈਂ ਜਾਇਆ ਹੂੰ, ਉੱਦਾਂ ਮੇਰੀ ਜ਼ਿੰਦਗੀ 'ਚ ਤਾਂ ਹੈ ਨਹੀਂ। ਮੈਂ ਇਹਨਾਂ ਨੂੰ ਉਚੇਚਾ ਅਮਰੀਕਾ ਭੇਜ ਕੇ ਇਹਨਾਂ ਨੂੰ ਕਿਹਾ ਵੀਜ਼ਾ ਲਓ, ਕਿਉਂਕਿ ਅਸੀਂ ਸਿਟੀਜ਼ਨ ਕਰਕੇ ਸਾਨੂੰ ਵੀਜ਼ਾ ਅਮਰੀਕਾ ਤੋਂ ਮਿਲਣਾ ਸੀ। ਹਾਂਜੀ, ਉੱਥੋਂ ਮਿਲਣਾ ਸੀ। ਔਰ ਸਾਡਾ ਬੜੀ ਉੱਥੇ ਵੀ ਤੁਹਾਡੀ ਜਿਹੜੀ ਅੰਬੈਸੀ ਆ ਨਾ, ਮੈਂ ਦਾਦ ਦਿੰਦਾ ਉਹਨਾਂ ਲੋਕਾਂ ਦੀ, ਬਹੁਤ ਹੀ ਮਿਲਾਪੜੇ ਔਰ ਬਹੁਤ ਹੀ ਹੈਲਪਫੁਲ। ਮੈਨੂੰ ਮਤਲਬ ਉਹਨਾਂ ਨੇ ਜੋ ਚਾਹੀਦਾ ਸੀ ਜਦੇ ਲਿਖ ਕੇ ਦੇ ਕੇ, ਮੈਂ ਆਨਲਾਈਨ ਹੀ ਇੱਥੋਂ ਮੰਗਵਾਇਆ। ਇੱਥੋਂ ਯਾਰ ਦੋਸਤ ਮਿੱਤਰ ਪਿਆਰੇ ਮਿਸਟਰ ਅਸ਼ਰਫ ਚੀਮਾ ਜੀ ਨੇ ਮੈਨੂੰ ਭੇਜਿਆ ਆਪਣੇ ਸਪਾਂਸਰਸ਼ਿਪ, ਤੇ ਉਹਨਾਂ ਦੇ ਕਜ਼ਨ ਉੱਥੇ ਰਹਿੰਦੇ ਨੇ ਅਮਰੀਕਾ, ਉਹਨਾਂ ਨੇ ਰੈਫਰੈਂਸ ਦਿੱਤੀ ਸੀ। ਉਹਨਾਂ ਦਾ ਵੀ ਧੰਨਵਾਦ ਸਾਰਿਆਂ ਦਾ। ਉਹਨਾਂ ਕਰਕੇ ਇਹ ਇੱਕ ਮਤਲਬ ਮੌਕਾ ਬਣਿਆ, ਅਸੀਂ ਆਏ ਆ, ਬੜਾ ਅੱਛਾ ਰਿਹਾ। ਬਾਰਡਰ ਦੇ ਉੱਤੇ ਹੀ ਸਾਡੇ ਪਿੰਡ ਦੇ ਨੇ ਮੁਹੰਮਦ ਬਸ਼ੀਰ ਅਹਿਮਦ ਅੰਸਾਰੀ, ਜਿਹੜੇ ਕਿ ਚੱਕ 531 ਦੇ ਵਿੱਚ ਰਹਿੰਦੇ ਨੇ। 531 ਢਿਲੂਆਂ, ਲਾਲਾ ਅਬੈਦੁੱਲਾ ਤੋਂ ਅਗਲਾ ਪਿੰਡ। ਤੇ ਇਤਫਾਕ ਨਾਲ ਇਹਨਾਂ ਨਾਲ ਸੰਪਰਕ ਹੋਇਆ ਤਕਰੀਬਨ 1.5-2 ਮਹੀਨੇ ਤੋਂ। ਅੱਛਾ ਜੀ। ਹਰ ਰੋਜ਼ ਵਿਚਾਰੇ ਗੱਲਾਂ ਕਰਦੇ। ਮੈਂ ਕਿਹਾ ਬਸ਼ੀਰ ਤੁਹਾਨੂੰ ਮਿਲਦੇ ਆ, ਫਿਰ ਆਵਾਂਗੇ ਹੁਣ। ਤੇ ਇਹ ਵਿਚਾਰੇ ਸਾਨੂੰ ਉੱਥੇ ਬਾਰਡਰ ਤੇ ਲੈ ਕੇ, ਬਾਰਡਰ ਤੋਂ ਲੈ ਕੇ ਆਏ ਨੇ ਜਾ ਕੇ। ਬਾਰਡਰ ਤੇ ਵੀ ਇੰਨਾ ਪਿਆਰ ਮਿਲਿਆ ਸਾਨੂੰ। ਜਦੋਂ ਬਾਰਡਰ ਤੋਂ ਅਸੀਂ ਮਤਲਬ 0 ਲਾਈਨ ਕ੍ਰਾਸ ਕਰਕੇ ਗਾਹਾਂ, ਮੈਂ ਇਹਨੂੰ ਪਛਾਣ ਲਿਆ, ਦੇਖੋ, ਕਿਉਂਕਿ ਜਦੋਂ ਇਹਨੇ ਵੀ ਦੇਖਿਆ, ਮੈਂ ਫੋਟੋ ਇਹਨਾਂ ਨੂੰ ਭੇਜੀ ਹੋਈ ਸੀ, ਇਹਨਾਂ ਨੇ ਦੇਖਿਆ ਤਾਂ ਇਹ ਮੁਸਕਰਾਹਟ ਦਿੱਤੇ, ਨਜ਼ਰਾਂ ਨੂੰ ਤਲਾਸ਼ ਸੀ ਇੱਕ ਦੋਵਾਂ ਸਾਈਡਾਂ ਦੇ ਚਿਹਰਿਆਂ ਨੂੰ ਨਾ ਤਲਾਸ਼ ਕਰ ਰਹੀਆਂ ਸੀ ਨਜ਼ਰਾਂ। ਮੁਹੰਮਦ ਬਸ਼ੀਰ, ਇਹਨਾਂ ਨੇ ਵਿਚਾਰਿਆਂ ਨੇ ਫੁੱਲਾਂ ਨਾਲ ਸਾਨੂੰ ਫੁੱਲਾਂ ਦੇ ਹਾਰ ਪਾ ਕੇ ਰਿਸੀਵ ਕੀਤਾ, ਔਰ ਅਸੀਂ ਗਲੇ ਲਾ ਕੇ, ਇੱਕ ਮੇਰੀਆਂ ਅੱਖਾਂ ਭਰ ਆਈਆਂ ਕਿ ਅਸੀਂ ਇੱਕ ਨਾ ਜਾਣਦੇ ਹੋਏ ਵੀ ਇੱਕ ਦੂਸਰੇ ਨੂੰ ਮਤਲਬ ਇਸ ਤਰ੍ਹਾਂ ਉਹ ਮਿਲਣੀ, ਮੇਰਾ ਖਿਆਲ ਆ ਮੇਰੀ ਉਹ ਇੱਕ ਜ਼ਿੰਦਗੀ ਦੇ ਵਿੱਚ ਨਾ ਯਾਦ ਬਣ ਗਈ, ਤੇ ਬਹੁਤ ਪਿਆਰ ਮਿਲਿਆ। ਸ਼ਾਇਦ ਉਸ ਤਰ੍ਹਾਂ ਤੁਸੀਂ ਪਹਿਲੇ ਕਿਸੇ ਨੂੰ ਮਿਲੇ ਨਾ ਹੋਵੋ। ਨਾ ਕਦੇ ਵੀ ਨਹੀਂ, ਕਦੇ ਵੀ ਨਹੀਂ। ਸੱਚਾ ਪਿਆਰ, ਸੱਚਾ, ਮਤਲਬ ਅੰਦਰੋਂ ਤੜਪ ਸੀ ਨਾ ਜਿਹੜੀ, ਉਹ ਇਸ ਤਰ੍ਹਾਂ ਬੁਝੀ ਜਿਸ ਤਰ੍ਹਾਂ ਇੱਕ ਕੋਲੇ ਤੇ ਪਾਣੀ ਦਾ ਛਿੱਟਾ ਪੈਂਦਾ। ਬਹੁਤ ਅੱਛਾ ਲੱਗਾ, ਬਹੁਤ ਅੱਛਾ ਲੱਗਾ। ਅੰਦਰ ਜਿਹੜਾ ਤੁਹਾਡਾ ਸਟਾਫ ਵੀ ਹੈ ਉਹ ਵੀ ਬੜਾ ਵਧੀਆ, ਸਾਰੇ ਮਿਲਣਸਾਰ। ਉਹ ਬੇਟੀ ਜਿਹਨੇ ਇਮੀਗ੍ਰੇਸ਼ਨ ਕਰਨੀ ਸੀ ਮੇਰੀ, ਮੈਨੂੰ ਫੋਨ 2-3 ਇੰਡੀਆ ਤੋਂ ਆ ਗਏ ਵਿੱਚ ਹੀ। ਮੈਂ ਕਿਹਾ ਬੇਟਾ ਮੈਂ ਕਾਲ ਲੈ ਸਕਦਾ? ਅੰਕਲ ਜੀ ਕਰੋ ਗੱਲ।
ਨਹੀਂ ਤਾਂ ਆਮ ਤੌਰ ਤੇ ਹੁੰਦਾ ਨਹੀਂ ਫੋਨ ਬੰਦ ਰੱਖੋ ਇਹ ਕਰੋ ਉਹ ਕਰੋ, ਨਹੀਂ ਬੜੇ ਹੀ ਮਲਾਪੜੇ ਤੇ ਕੋਆਪਰੇਟਿਵ ਬਹੁਤ ਪਿਆਰ ਨਾਲ ਉਹਨਾਂ ਨੇ ਸਾਨੂੰ ਰਿਸੀਵ ਕੀਤਾ। ਇਮੀਗ੍ਰੇਸ਼ਨ ਸਾਡੀ ਹੋਈ ਫਸਟ ਕਲਾਸ, ਸਾਰਾ ਬੜਾ ਜੀ ਇਹ ਜਿਹੜੇ ਸਾਡੇ ਜਿਹੜੇ ਸਾਰੇ ਜੋ ਵੀ ਤੁਸੀਂ ਕਿਸੇ ਬੰਦੇ ਨਾਲ ਸਟਾਫ ਦੇ ਨਾਲ ਤੁਹਾਡਾ ਵਾਸਤਾ ਪੈਂਦਾ, ਸਿਕਿਉਰਿਟੀ ਦੇ ਹਵਾਲੇ ਨਾਲ ਕਿਸੇ ਬੰਦੇ ਨਾਲ ਤੁਹਾਡਾ ਵਾਸਤਾ ਪੈਂਦਾ, ਇਹ ਮਿਲਣਸਾਰ ਤਾਂ ਹੈ ਹੀ ਆ, ਲੇਕਿਨ ਸਰਦਾਰਾਂ ਲਈ ਤਾਂ ਜ਼ਰੂਰਤ ਤੋਂ ਜ਼ਿਆਦਾ ਮਿਲਣਸਾਰ ਆ। ਇਹ ਗੱਲ ਤੁਹਾਨੂੰ ਤਸਲੀਮ ਕਰਨੀ ਪੈਣੀ ਹੈ। ਮੈਂ ਕਹਿੰਦਾ ਜੀ ਮੈਂ 101% ਕਹਿਣਾ ਕਿ ਜਿੰਨੇ ਲੋਕ ਇੱਥੋਂ ਦੇ ਸਾਨੂੰ ਜਿੰਨੇ ਮਿਲੇ ਸਾਡਾ ਐਕਸਪੀਰੀਅੰਸ ਹੈ ਆਪਣਾ। ਮੇਰਾ ਨਹੀਂ ਖਿਆਲ ਕਿ ਪਾਕਿਸਤਾਨ ਤੋਂ ਬਾਹਰ ਵੀ ਕਿਸੇ ਦੁਨੀਆ ਦੇ ਹੋਰ ਮੁਲਕ ਵਿੱਚ ਸਰਦਾਰ ਨੂੰ ਇੰਨੀ ਇੱਜ਼ਤ ਜਿੰਨੀ ਪਾਕਿਸਤਾਨ 'ਚ ਮਿਲਦੀ ਹੈ ਕਦੇ ਨਹੀਂ ਮਿਲੀ ਹੋਏਗੀ। ਹੋ ਸਕਦਾ ਉਹਨੂੰ ਆਪਣੇ ਮੁਲਕ 'ਚ ਵੀ ਇੰਨੀ ਨਾ ਮਿਲਦੀ ਹੋਵੇ। ਸਾਡੇ ਮੁਲਕ ਦੇ ਜਿਹੜੇ ਲੋਕ ਆ ਨਾ ਜੀ, ਇਹ ਤੁਹਾਡੀ ਪਗੜੀ ਨੂੰ ਬਹੁਤ ਸਲਾਮ ਕਰਦੇ ਆ। ਤੁਸੀਂ ਕਿਸੇ ਪਿੰਡ 'ਚ ਚਲ ਜਾਓ, ਸਾਰਾ ਪਿੰਡ ਤੁਹਾਡੇ ਪਿੱਛੇ ਪਿੱਛੇ ਤੁਰ ਪਊਗਾ। ਇਹ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਹੀ ਨਹੀਂ, ਮੈਂ ਅੱਜ ਦੇਖ ਹੀ ਲਿਆ। ਹਾਂਜੀ, ਢਿਲਵਾਂ ਦੇ ਵਿੱਚ ਮੈਂ ਗਲੀਆਂ ਦੇ ਵਿੱਚ ਤੇ ਘੁੰਮ ਕੇ ਆਇਆ, ਮੈਨੂੰ ਆਪਣਤ ਮਹਿਸੂਸ ਹੋਈ ਆ। ਮੈਨੂੰ ਸਾਰੇ ਬੱਚੇ ਬੁੱਢੇ ਬੁੱਢੀਆਂ ਸਭ ਗਲੇ ਮਿਲ ਕੇ ਮਿਲੇ ਨੇ ਤੇ ਬਹੁਤ ਹੀ ਇਸ ਤਰ੍ਹਾਂ ਲੱਗਾ। ਮੈਂ ਤੁਹਾਨੂੰ ਸਾਫ਼ ਦੱਸਿਆ, ਮੈਨੂੰ ਬੇਟੇ ਦਾ ਫੋਨ ਆਇਆ ਕੱਲ ਅਮਰੀਕਾ ਤੋਂ, ਮੇਰੇ ਘਰੋਂ ਫੋਨ ਆਇਆ ਹਾਂਸ ਕਲਾਂ ਤੋਂ। ਮੈਂ ਕਿਹਾ ਵੀ ਮੈਂ ਦੇਖੂੰਗਾ, ਜੇ ਮੇਰਾ ਮਨ ਕੀਤਾ ਤਾਂ ਮੈਂ ਆਉਂਗਾ, ਮੇਰਾ ਦਿਲ ਨਹੀਂ ਕਰਦਾ ਆਉਣ ਨੂੰ। ਸਮਝ ਗਏ ਇੱਥੋਂ, ਸਮਝ ਗਏ ਵੀ ਸਾਨੂੰ ਕੋਈ ਫਾਰਮੈਲਿਟੀ ਨਹੀਂ ਮਿਲੀ, ਸਾਨੂੰ ਅਸਲੀਅਤ ਮਿਲੀ ਇੱਥੇ ਆ ਕੇ। ਬਸ ਇਹ ਤਾਂ ਤੁਹਾਡੇ ਜੀ ਹੁਣ ਅਗਰ ਸਾਡਾ ਕੈਮਰਾ ਨੋਟ ਕਰੇ ਤਾਂ ਤੁਹਾਡੀਆਂ ਅੱਖਾਂ 'ਚ ਪਾਣੀ ਆ ਗਿਆ, ਇਮੋਸ਼ਨਲ ਹੋ ਗਏ ਹੋ ਤੁਸੀਂ ਇਹ ਗੱਲ ਕਰਕੇ। ਇਹ ਤੋਂ ਅੰਦਾਜ਼ਾ ਹੋ ਸਕਦਾ ਕਿ ਤੁਹਾਡੇ ਅੰਦਰ ਕਿੰਨੀ ਮੁਹੱਬਤ ਹੈ। ਹਾਂਜੀ, ਦਿਲੋਂ ਮੈਂ ਕਹਿਣਾ ਵੀ ਹਾਂ ਵਾਕਈ ਮੇਰੀਆਂ ਅੱਖਾਂ ਭਰਦੀਆਂ ਨੇ। ਮੈਂ ਗੱਲ ਕਰ, ਮੇਰਾ ਗਲਾ ਵੀ ਭਰਦਾ ਬਹੁਤ। ਸਾਨੂੰ ਪਤਾ ਨਹੀਂ, ਸਾਨੂੰ ਆਪਣਿਆਂ ਨੇ ਨਹੀਂ ਕਹਾਂਗੇ, ਮੈਂ ਕਹੂੰਗਾ ਸਾਨੂੰ ਗੈਰਾਂ ਨੇ ਆਪਣਤ ਦੇ ਮਖੌਟੇ ਪਾ ਕੇ ਨਾ ਸਾਨੂੰ ਕੋ ਮਾਰ ਦਿੱਤਾ, ਸਾਨੂੰ ਕੋ ਮਾਰ ਦਿੱਤਾ। ਕਹਿੰਦੇ ਅਸੀਂ ਹਾਂ ਤੁਹਾਡੇ, ਪਰ ਨਹੀਂ ਬਣੇ ਨਹੀਂ ਸਾਡੇ ਉਹ, ਸਾਨੂੰ ਇਹ ਲੱਗਦਾ। ਦੇਖੋ ਜੀ, ਜਿਹੜੀ ਸੱਚਾਈ ਹੁੰਦੀ ਆ ਉਹ ਤਾਂ ਨਹੀਂ ਛੁਪਦੀ ਹੈਗੀ। ਤਜਰਬਾ ਜਿਹੜਾ ਉਹ ਤੁਸੀਂ ਕਰ ਚੁੱਕੇ ਹੋ ਔਰ ਤੁਹਾਨੂੰ ਮੁਹੱਬਤ ਮਿਲੀ ਹੈ ਤਾਂ ਜ਼ਾਹਰ ਆ ਤੁਸੀਂ ਉਹਦਾ ਉਸੇ ਤਰ੍ਹਾਂ ਉਸੇ ਅੰਦਾਜ਼ ਨਾਲ ਜ਼ਿਕਰ ਕਰਨਾ ਜੀ। ਹਾਂਜੀ, ਹੋਰ ਤੁਸੀਂ ਇਹ ਦੱਸੋ ਵੀ ਆਪਣਾ ਨਨਕਾਣਾ ਸਾਹਿਬ ਚਲੇ ਗਏ ਕਿ ਜਾਣਾ ਹਲੇ? ਨਨਕਾਣਾ ਸਾਹਿਬ ਅਸੀਂ ਆਉਂਦੇ ਹੋਏ ਰੁਕੇ ਆ। ਅੱਛਾ ਜੀ। ਵੈਸੇ ਦਰਸ਼ਨ ਮੇਲੇ ਨਹੀਂ ਕੀਤੇ, ਅੱਜ ਅਸੀਂ ਜਾਣਾ ਆ। ਅੱਜ ਉੱਥੋਂ ਦੇ ਜਿੰਨੇ ਲੋਕਲ ਗੁਰਦੁਆਰੇ ਨੇ ਉਹਨਾਂ ਦੇ ਦਰਸ਼ਨ ਕਰਾਂਗੇ ਤੇ ਬਾਕੀ ਮੇਰੀ ਹੌਬੀ ਹੈਗੀ ਆ, ਇੱਕ ਤਾਂ ਮੇਰੀ ਹੈਗੀ ਆ ਮਿਊਜ਼ਿਕ, ਕੁਕਿੰਗ। ਅੱਛਾ, ਜਾਂਦੀ ਜਿੰਨੀਆਂ ਤੁਸੀਂ ਕਹਿ ਲਓ ਵੀ ਸਾਰੀਆਂ ਮੈਂ ਸ਼ੌਕ ਨਾਲ ਹੀ ਕਰਦਾ। ਸਰ ਜੀ ਤੁਸੀਂ ਕਾਫੀ ਦੇਰ ਦੇ ਜ਼ਿੰਮੇਵਾਰੀਆਂ ਤੋਂ ਰਿਟਾਇਰ ਹੋਏ ਆ ਤੇ ਫਿਰ ਇਹ ਹੌਬੀਜ਼ ਜਿਹੜੀਆਂ ਨਾ ਬੰਦਾ ਉਹਨਾਂ ਦੇ ਸਿਰ ਤੇ ਫਿਰ ਬਚਪਨ ਚ ਇੰਜੋਏ ਕਰ ਲੈਂਦਾ। ਬਚਪਨ ਚ ਮੈਂ ਸੰਗੀਤ ਸਿੱਖਿਆ, ਬੱਚੇ ਹੁੰਦੇ ਨੇ 3-4 ਸਾਲ ਦੀ ਉਮਰ ਤੋਂ। ਕੁਝ ਸੁਣਾਓ ਸਾਨੂੰ ਵੀ। ਤੇ ਮੈਂ ਤੁਹਾਨੂੰ ਸੀਡੀ ਦੇ ਕੇ ਜਾਵਾਂਗਾ। ਸੀਡੀ ਤਾਂ ਚਲੋ ਅਸੀਂ ਸੁਣ ਲਾਂਗੇ ਨਾ, ਸਾਡੇ ਚਾਹਣ ਵਾਲੇ ਵੀ ਬੰਦੇ। ਤੁਸੀਂ ਥੋੜਾ ਜਿਹਾ ਸੁਣਾਓ, ਕੀ ਸੁਣੋਗੇ? ਜੋ ਤੁਹਾਨੂੰ ਬੈਸਟ ਲੱਗਦਾ ਸੁਣਾ ਦਿਓ। ਆਪਾਂ ਬਾਅਦ ਚ ਕਰਦੇ ਹਾਂ, ਪਹਿਲਾਂ ਕੋਈ ਮਨ ਚ ਆ ਜਾਏਗੀ ਜਿਹੜੀ ਫਿਰ ਸੁਣਾ ਦੇਵਾਂਗੇ। ਹਾਂ, ਇਹ ਇਸ ਚੀਜ਼ ਨੂੰ ਬਾਅਦ ਚ ਰੱਖ ਲਓ। ਤੇ ਕਰਤਾਰਪੁਰ ਦਾ ਲਾਂਘਾ ਖੁੱਲ ਰਿਹਾ ਜੀ। ਸਾਡੇ ਇਮਰਾਨ ਖਾਨ ਸਾਹਿਬ ਨੇ ਬਹੁਤ ਅੱਛਾ ਫੈਸਲਾ ਕੀਤਾ ਪੰਜਾਬੀਆਂ ਨੂੰ ਨੇੜੇ ਕਰਨ ਲਈ, ਔਰ ਬਿਲਾ ਸ਼ੁਬਾ ਜੀ ਚੜ੍ਹਦੇ ਪੰਜਾਬ ਤੋਂ ਵੀ ਇਸ ਗੱਲ ਨੂੰ ਪਾਣੀ ਲੱਗਾ, ਕਿਉਂਕਿ ਕੋਈ ਇੱਕ ਫਰਦ ਨਹੀਂ ਕਰ ਸਕਦਾ ਸੀ। ਉਧਰੋਂ ਵੀ ਹਾਮੀ ਹੋਈ ਆ, ਉਹਨਾਂ ਨੇ ਭਰੀ ਆ, ਤੇ ਇਸੇ ਕਰਕੇ ਜਿਹੜਾ ਮਨਸੂਬਾ ਪਾਇਆ ਤਕਮੀਲ ਤੇ ਪਹੁੰਚਿਆ। ਕੀ ਕਹਿਣਾ ਚਾਹੋਗੇ ਇਸ ਬਾਰੇ? ਪਿਛਲੇ ਤਕਰੀਬਨ ਜਦੋਂ ਤੋਂ ਸੁਰਤ ਸੰਭਾਲੀ ਹੈ, ਸਾਡੀ ਅਰਦਾਸ ਦੇ ਵਿੱਚ ਵੀ ਹੈ ਕਿ ਜਿਨ੍ਹਾਂ ਗੁਰਧਾਮਾਂ ਤੋਂ ਗੁਰਦੁਆਰਿਆਂ ਤੋਂ ਸਾਨੂੰ ਵਿਛੋੜਿਆ ਗਿਆ ਪ੍ਰਮਾਤਮਾ ਉਹਨਾਂ ਨੂੰ ਸਾਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ਿਓ, ਤੇ ਤਾਂ ਕਿ ਸਾਡਾ ਜਿਹੜਾ ਆਣਾ ਜਾਣਾ ਸਫਲ ਹੋ ਸਕੇ। ਦੇਖੋ ਉਹ ਸਿਰਫ ਤੇ ਸਿਰਫ ਕਹਿਣ ਦੀ ਅਰਦਾਸ ਹੁਣ ਤੱਕ ਰਹਿ ਗਈ, ਪਰ ਫਲ ਹੁਣ ਲੈ ਕੇ ਆਈ ਹੈ, ਜਿਹਦੇ ਵਿੱਚ ਇਮਰਾਨ ਸਾਹਿਬ ਦਾ ਤੇ ਸਾਡੇ ਸਿੱਧੂ ਸਾਹਿਬ ਦਾ ਬਹੁਤ ਵੱਡਾ ਰੋਲ ਆ। ਮੈਂ ਕਹਿੰਦਾ ਇਹ ਕਿਸੇ ਨੂੰ ਪਰਮਾਤਮਾ ਨੇ ਇਹਨਾਂ ਦੇ ਸਰਸੇਰਾ ਬਖਸ਼ਿਆ ਤਾਂ ਬਹੁਤ ਅੱਛੀ ਗੱਲ ਆ। ਐਦੂ ਵੱਡੀ ਖੁਸ਼ੀ ਦੀ ਕੀ ਗੱਲ ਹੋ ਸਕਦੀ ਹੈ, ਜਿਹੜੀ ਕਿ ਸਾਡੀ ਅਰਦਾਸ ਹੁਣ ਰੰਗ ਲੈ ਕੇ ਆਈ ਹੈ। ਕੁਛ ਲੋਕ ਜੀ ਇਹ ਉੱਥੇ ਸ਼ੋਸ਼ਾ ਛੱਡ ਰਹੇ ਆ ਕਿ ਜੀ $20 ਫੀਸ ਲਾਤੀ ਆ, $20 ਫੀਸ ਲਾਤੀ ਆ, ਤੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਕਹਿੰਦਾ $20 ਕੀ ਹੁੰਦੇ ਨੇ, ਸਾਡੀ ਜਾਨ ਵੀ ਇਹਦੇ ਲਈ ਅਰਪਣ ਹੈ। $20 ਨਹੀਂ, ਦੇਖੋ ਕਿੰਨੇ ਅਰਬਾਂ ਖਰਬਾਂ ਰੁਪਇਆ ਖਰਚ ਹੋ ਕੇ ਅਗਰ ਇਹ ਫੈਸਿਲਿਟੀ ਦਿੱਤੀ ਹੈ
ਤੇ ਅਸੀਂ 10-15 ਇਹ ਮੈਂ ਪਤਾ ਕੀ ਹੈ, ਇਹ ਸੌੜੀ ਸੋਚ ਆ ਜਿਨ੍ਹਾਂ ਦੀ, ਉਹੀ ਰੌਲਾ ਜਿਨ੍ਹਾਂ ਨੇ ਹਿੱਸੇ 'ਚ ਹੀ ਰੌਲਾ ਆਇਆ, ਉਹਨਾਂ ਨੇ ਰੌਲਾ ਪਾਉਂਦੇ ਹੀ ਰਹਿਣਾ, ਉਹਨਾਂ ਨੂੰ ਅਸੀਂ ਕੀ ਕਹਾਂਗੇ। ਇਹ ਉਹ ਲੋਕ, ਮੈਂ ਸਮਝਦਾ ਇਹ ਉਹ ਲੋਕ ਹੋ ਸਕਦੇ ਆ ਜਿਹੜੇ 47 ਦੇ ਵੇਲੇ ਦੇ ਲੁਟੇਰੇ ਸੀਗੇ, ਉਹਨਾਂ ਨੇ ਉਦੋਂ ਦੀਆਂ ਲੁੱਟਾਂ ਮਾਰਾਂ ਕੀਤੀਆਂ ਔਰ ਉਹਨਾਂ ਨੇ ਦੋਵਾਂ ਮੁਲਕਾਂ ਨੂੰ ਤਸਲੀਮ ਵੀ ਨਹੀਂ ਕੀਤਾ ਹੈਗਾ, ਔਰ ਆਏ ਦਿਨ ਜਦੋਂ ਕੋਈ ਮੇਲ ਮਿਲਾਪ ਦੀ ਗੱਲਬਾਤ ਹੁੰਦੀ ਉਹਦੇ ਵਿੱਚ ਉਹ ਆਪਣਾ ਨਵਾਂ ਹੀ ਕੱਟਾ ਖੋਲ ਕੇ ਬਹਿ ਜਾਂਦੇ ਆ। ਜਦੋਂ ਵੀ ਕੋਈ ਚੰਗੀ ਗੱਲ ਹੋਣ ਲੱਗਦੀ ਆ ਉਦੋਂ ਟਾਂਡੇ 'ਚ ਆਪਣੇ ਟਿੰਡ 'ਚ ਕਾਨਾ ਪਾਇਆ ਹੁੰਦਾ ਇਹਨਾਂ ਲੋਕਾਂ ਦਾ, ਬਸ ਆਹੀ ਕੰਮ ਆ, ਹੋਰ ਕੁਝ ਨਹੀਂ ਹੈ। ਮੈਂ ਕਹਿੰਦਾ $20 ਨਹੀਂ 30, 50, 100 ਜਿੰਨਾ ਮਰਜ਼ੀ ਲਾਓ, ਅਸੀਂ $150, $200 ਦੇ ਕੇ ਆਏ ਆ, ਵੀਜ਼ਾ ਲੈ ਕੇ ਆਏ ਆ, ਸਮਝਦੇ ਕਿ ਨਹੀਂ ਫੀਸ ਦਿੱਤੀ ਆ, ਸਾਨੂੰ ਫਿਰ ਵੀ ਖੁਸ਼ੀ ਹੈ ਵੀ ਨਹੀਂ 150 ਵੀ ਹੈ 200 ਵੀ, ਜੇ $20 ਵੀ ਹੈ ਕੀ ਹੈ। ਹਾਂ ਆਮ ਪਬਲਿਕ ਲਈ ਹੈ, ਮੈਂ ਖੁਦ ਮੈਂ ਕਹਿੰਦਾ ਮੈਂ 200, 500, 700 ਬੰਦੇ ਦੇ ਮੈਂ ਦਿੰਦਾ $20 ਆਓ, ਸਮਝਦੇ ਨੇ ਕਿਹੜੀ ਗੱਲ ਹੈ ਯਾਰ, ਤੁਹਾਨੂੰ ਮੌਕਾ ਮਿਲਿਆ ਐਵੇਂ 10, 15, $20 ਪਿੱਛੇ ਅਸੀਂ ਰੌਲਾ ਪਾਈਏ। ਐਡਾ ਵੱਡਾ ਉਹਨਾਂ ਨੇ ਇੰਤਜ਼ਾਮ ਕੀਤਾ ਔਰ ਕਰਕੇ ਦਿਖਾ ਦਿੱਤਾ ਕਿ ਅਸੀਂ ਤਾਂ ਗੱਲਾਂ ਕਰ ਸਕਦੇ ਹਾਂ, ਗੱਲਾਂ ਵਾਲਿਆਂ ਨੇ ਤਾਂ ਗੱਲਾਂ ਹੀ ਕਰਨੀਆਂ ਜੀ। ਕੁਝ ਬੰਦੇ ਹੁੰਦੇ ਆ ਜੀ ਰਿਸ਼ਤੇਦਾਰੀਆਂ ਵਿੱਚ, ਇਨਸਾਨ ਦੀਆਂ ਸ਼ਰੀਕੇ ਕਬੀਲੇ ਵਿੱਚ, ਕਿ ਜਦੋਂ ਵਿਆਹ ਆਉਂਦਾ ਨਾ ਉਹ ਐਵੇਂ ਮਾੜੀ ਜੀ ਗੱਲ ਤੋਂ ਰੁੱਸ ਕੇ ਬਹਿ ਜਾਂਦੇ ਆ, ਰੁੱਸਾ ਕਰਕੇ ਬਹਿ ਜਾਂਦੇ ਆ, ਤੇ ਅਗਰ ਉਹ ਨਾਲ ਚੱਲਣਾ ਚਾਹਣ ਤੇ ਉਹ ਥੋੜੀ ਜੀ ਨਾ ਆਪਣੀ ਬਰਦਾਸ਼ਤ ਵੀ ਕਰ ਸਕਦੇ ਆ। ਇਹ ਲੋਕ ਉਹੋ ਜਿਹੇ ਲੋਕ ਹੀ ਆ ਜਿਹੜੇ ਕਹਿੰਦੇ ਬਸ ਮੌਕਾ ਲੱਭੇ ਤੇ ਚੂਹਾ ਛੱਡੀਏ, ਬਸ ਉਹ ਇਹ ਗੱਲ ਹੋ ਵੀ ਰਹੀ ਹੈ। ਕਈਆਂ ਨੂੰ ਹੁੰਦਾ ਵੀ ਹੈ, ਜਿਵੇਂ ਹੁਣ ਵਿਆਹ ਦੇ ਵਿੱਚ ਉਹਨਾਂ ਚਿਰ ਲੱਗਦਾ ਹੀ ਨਹੀਂ ਵੀ ਇਹ ਫੁੱਫੜ ਆ, ਜਿੰਨਾ ਚਿਰ ਉਹ ਥੋੜਾ ਜਿਹਾ ਨਾ ਕਰੇ, ਜਿੰਨਾ ਚਿਰ ਰੌਲਾ ਨਾ, ਉਹ ਆਪਣੀ ਦਿਖਾ ਰਹੇ ਹੁੰਦੇ ਦਿੱਖ, ਬਸ ਆਹੀ ਹੁੰਦਾ, ਹੋਰ ਕੁਝ ਨਹੀਂ। ਸਹੀ ਗੱਲ, ਐਕਚੁਅਲੀ ਉਹ ਬੰਦੇ ਆਪਣਾ ਮਕਾਮ ਬਣਾਉਣਾ ਚਾਹੁੰਦੇ ਹੁੰਦੇ ਆ, ਤੇ ਮੁਕਾਮ ਜਿਹੜਾ ਰੱਬ ਦੀ ਜ਼ਾਤ ਨੇ ਬਣਾਉਣਾ ਹੁੰਦਾ, ਉਹ ਰੌਲਾ ਪਾਵੇ ਜਾਂ ਜੋ ਮਰਜ਼ੀ ਕਰੇ ਜਾਂ ਨਾ ਕਰੇ, ਉਹ ਜਿਹਨੂੰ ਇੱਜ਼ਤ ਮਿਲਣੀ ਹੁੰਦੀ ਰੱਬ ਉਹਨੂੰ ਦੇ ਹੀ ਦਿੰਦਾ। ਤੇ ਹੁਣ ਰਿਟਾਇਰ ਲਾਈਫ ਹੈ ਮੇਰੀ। ਸੰਨ 2007 ਦੇ ਵਿੱਚ ਮੈਂ ਆਪਣੇ ਫਾਦਰ ਸਾਹਿਬ ਦਾ, ਮੇਰੇ ਬੇਟੇ ਦੀ ਸ਼ਾਦੀ ਸੀਗੀ ਛੋਟੇ ਦੀ, ਮਨਦੀਪ ਸਿੰਘ ਉੱਥੇ USA ਹੈ, ਆਪਣੇ FG ਦੇ ਉਹ EVC ਨੇ ਹੁਣ ਆਪਣੇ ਉਹਨਾਂ ਨੇ ਆਫਿਸ ਬਣਾਏ ਹੋਏ ਨੇ, ਤੇ ਉਹਨਾਂ ਦੀ ਸ਼ਾਦੀ ਤੋਂ ਬਾਅਦ ਮੇਰੇ ਫਾਦਰ ਸਾਹਿਬ ਕਹਿੰਦੇ ਬੇਟਾ ਇਹਨਾਂ ਦੀ ਹੁਣ ਸ਼ਾਦੀ ਕਰ ਦੇ ਤੇ ਮੈਂ ਫਿਰ ਚਲਾ ਜਾਣਾ। ਮੈਂ ਬਾਪੂ ਵੀ ਤੁਹਾਡੇ ਜਿਉਂਦੇ ਤੁਹਾਡੀ ਵੀ ਸ਼ਾਦੀ ਕਰ ਦੇਣੀ ਹੈ। ਅਸੀਂ ਜਿਸ ਤਰ੍ਹਾਂ ਤੋਂ ਰਿਸੈਪਸ਼ਨ ਦੀ ਪਾਰਟੀ ਤੋਂ ਦੂਸਰੇ ਦਿਨ ਅਖੰਡ ਪਾਠ ਰਖਾ ਕੇ ਉਹਨਾਂ ਦੇ ਨਾਂ ਤੇ ਜਿੱਦੇ ਭੋਗ ਪਾਇਆ, ਉਹਦੇ ਕੀਰਤਨ ਦਰਬਾਰ ਕਰਾਇਆ, ਉਹਨਾਂ ਦਾ ਜਿਉਂਦੇ ਜੀ ਜਿਹੜਾ ਆਪਾਂ ਵੱਡਾ ਕਹਿੰਦੇ ਆ, ਵੱਡਾ ਕਰਦੇ ਹੰਗਾਮਾ, 13 ਪਿੰਡਾਂ ਦੀਆਂ ਪੰਚਾਇਤਾਂ ਤੇ ਤਕਰੀਬਨ 1000-1200 ਦਾ ਇਕੱਠ ਸੀ ਘਰ ਦੇ ਵਿੱਚ ਹੀ, ਤੇ ਉਸ ਦਿਨ ਉਹਨਾਂ ਦਾ ਅਸੀਂ ਉਹ ਵੱਡਾ ਕੀਤਾ, ਹੰਗਾਮਾ ਕੀਤਾ। ਤੇ ਉਸ ਤੋਂ ਬਾਅਦ ਉਹ ਵੈਸੇ 4-4.5 ਸਾਲ ਜਿਵੇਂ ਨੇ, ਉਹਨਾਂ ਨੂੰ ਜਿਉਂਦਿਆਂ ਨੂੰ ਖੁਸ਼ੀ ਦਿੱਤੀ। ਮੈਂ ਕਿਹਾ ਬਾਪੂ ਜੀ ਤੁਹਾਡੇ ਗਿਆਨ ਤੋਂ ਬਾਅਦ ਅਸੀਂ ਕਿਸੇ ਨੂੰ ਜਲੇਬੀਆਂ ਖਿਲਾਈਏ, ਰਸਗੁੱਲੇ ਖਿਲਾਈਏ, ਸਾਤੋਂ ਤਾਂ ਨਹੀਂ ਇਹ ਹੋਣਾ, ਇਹ ਤੁਹਾਡੇ ਜਿਉਂਦੇ ਜੀ ਤੁਹਾਨੂੰ ਦਿਖਾਉਣਾ ਵੀ ਇਸ ਤਰ੍ਹਾਂ ਹੁੰਦਾ ਹੈ। ਤੇ ਉਹਨਾਂ ਦਾ ਕੀਤਾ, ਔਰ ਉਸੇ ਦਿਨ ਹੀ ਉਹਨਾਂ ਦੇ ਨਾਂ ਤੇ ਉਹਨਾਂ ਨੂੰ ਫਾਊਂਡਰ ਰੱਖ ਕੇ ਅਸੀਂ ਇੱਕ ਸੰਗੀਤ ਅਕੈਡਮੀ ਖੋਲ੍ਹੀ, ਜਿਹਦੇ ਵਿੱਚ ਬੱਚੇ ਕੀਰਤਨ ਸਿੱਖਦੇ ਨੇ, ਭਾਈ ਮਰਦਾਨਾ ਜੀ ਦੀ ਜਮਾਤ ਜੋ ਵੀ ਸੰਤੀ ਸਾਜ਼ ਸਿੱਖਦੇ ਨੇ, ਹੋਰ ਕੀਰਤਨ ਵਗੈਰਾ ਸਿੱਖਦੇ ਨੇ। ਦੂਸਰੇ ਉਸ ਦਿਨ ਅਸੀਂ ਇੱਕ ਸੁਸਾਇਟੀ ਲਾਂਚ ਕੀਤੀ, ਸ਼੍ਰੀ ਗੁਰੂ ਨਾਨਕ ਦੇਵ ਲੋਕ ਸੇਵਾ ਸੁਸਾਇਟੀ, ਜਿਹੜੀ ਕਿ ਸਾਰੇ ਭਲਾਈ ਦੇ ਕੰਮ ਕਰਦੇ ਨੇ। ਉਹਦੇ ਵਿੱਚ ਤੇ ਉਹਦੇ ਕੰਮ ਕੀ ਅਸੀਂ ਰੱਖੇ, ਪਿੰਡ ਦੀ ਭਲਾਈ, ਹਿਊਮੈਨਿਟੀ ਦੀ ਭਲਾਈ, ਮਨੁੱਖਤਾ ਦੀ ਭਲਾਈ, ਜਿਹਦੇ ਵਿੱਚ ਅਸੀਂ ਪਿੰਡ ਦੀ ਗ੍ਰੀਨਰੀ, ਪਿੰਡ ਦੇ ਵਿੱਚ ਜਿਹੜੇ ਟੁੱਟੇ ਫੁੱਟੇ ਰਸਤੇ ਸਾਰੇ ਸਹੀ ਕੀਤੇ, ਸੜਕਾਂ ਬਣਵਾਈਆਂ, ਲਾਈਟਾਂ ਦਾ ਪ੍ਰਬੰਧ ਕੀਤਾ, 140 ਲਾਈਟਾਂ ਲਗਵਾਈਆਂ, ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ, ਜਦ ਕਿ ਲੋਕਾਂ ਦੇ ਘਰ ਡਿੱਗਦੇ ਸੀਗੇ, ਪਾਣੀ ਦੀ ਨਿਕਾਸੀ ਹੈ ਨਹੀਂ ਸੀ, ਉਹਦਾ ਪ੍ਰਬੰਧ ਕੀਤਾ। ਜਿਹੜਾ ਪਾਣੀ ਘਰਾਂ 'ਚ ਵੜਦਾ ਹੋਣਾ, ਹਾਂਜੀ, ਛੱਪੜ ਦਾ ਪਾਣੀ, ਬਰਸਾਤ ਦਾ ਪਾਣੀ ਇੱਧਰੋਂ ਉੱਧਰ ਉਹ ਜਾਂਦਾ ਹੀ ਨਹੀਂ ਸੀ ਕਿਸੇ ਪਾਸੇ, ਅੱਗੇ ਬਦਲਰਾ ਹੁੰਦਾ ਸੀ, ਉਹਦੇ ਵਿੱਚ ਚਲਾ ਜਾਂਦਾ। ਪਰ ਸ਼ਰਾਰਤੀ ਅੰਸ ਵੀ ਹੁੰਦੇ ਨੇ ਪਿੰਡਾਂ 'ਚ, ਉਹਨਾਂ ਨੇ ਉਹ ਬੰਦ ਕਰਕੇ ਉੱਤੇ ਮਕਾਨ ਬਣਾ ਲਏ, ਪਾਣੀ ਨਹੀਂ ਸੀ ਨਿਕਲਦਾ, ਉਹਦਾ ਪ੍ਰਬੰਧ ਕੀਤਾ। ਲੋੜਵੰਦਾਂ ਨੂੰ ਦਵਾਈਆਂ ਦਾ ਪ੍ਰਬੰਧ, ਗਰੀਬ ਬੱਚਿਆਂ ਦੀ ਸ਼ਾਦੀ, ਲੋਹੜੀ ਤੇ ਧੀਆਂ ਦੀ ਲੋਹੜੀ, ਉਹ ਅਸੀਂ 9 ਸਾਲ ਤੋਂ ਮਨਾ ਰਹੇ। ਇੱਦਾਂ ਦੇ ਕੰਮਕਾਰ ਜਿਹੜੇ ਅਸੀਂ ਕਰਦੇ ਹਾਂ, ਗਰੀਬ ਬੱਚਿਆਂ ਜਿਹੜੇ ਕੰਮ ਹੈ ਹੀ ਇਹ ਆ, ਜੇ ਕੰਮ ਗਿਣੀਏ ਤਾਂ ਕੰਮ ਹੈ ਹੀ ਇਹ ਆ, ਪਰ ਅਸੀਂ ਲੋਕ ਹੋਰ ਟਰੈਕ ਤੇ ਚੱਲੇ ਹੋਏ ਆ। ਅਸੀਂ ਲੱਤਾਂ ਖਿੱਚਣ ਨੂੰ, ਬੁਰਾਈ ਬਿਆਨ ਕਰਨੀ, ਹਸਦ ਕਰਨਾ ਲੋਕਾਂ ਤੋਂ, ਕਿਉਂ ਅੱਗੇ ਪਹੁੰਚ ਗਏ ਆ, ਕਿੱਦਾਂ ਫਾਲੋ ਕਰੋ ਉਹਨਾਂ ਨੂੰ। ਅਸੀਂ ਛੋਟੇ ਲੈਵਲ ਤੋਂ ਸਹੀ, ਅਸੀਂ ਜੇ ਗੁਰੂ ਸਾਹਿਬ ਦੇ ਜਿਹੜੀਆਂ ਸਿੱਖਿਆਵਾਂ ਉਹਨਾਂ ਨੂੰ ਮੰਨੀਏ ਤਾਂ ਹੈ ਹੀ, ਪਿਆਰ ਕਰੋ, ਧਰਮ ਦੀ ਕਿਰਤ ਕਰੋ ਤੇ ਵੰਡ ਕੇ ਛਕੋ, ਸਮਝਿਆ ਨਹੀਂ? ਬਸ ਇਹ ਅਸੀਂ ਰਲ ਕੇ ਅਸੀਂ ਉਸ ਨੂੰ ਇੱਕ ਤਰ੍ਹਾਂ ਇੰਪਲੀਮੈਂਟੇਸ਼ਨ ਦਿੱਤੀ ਹੋਈ ਹੈ। ਜੇ ਸਾਨੂੰ ਦਿੱਤਾ ਆ ਤਾਂ ਅਸੀਂ ਆਪਣੇ ਦਸਵੰਧ ਚੋਂ
ਲੋੜਵੰਦਾਂ ਦੇ ਨਾਲ ਅਸੀਂ ਉਹਨਾਂ ਨੂੰ ਬੁੱਕਲ 'ਚ ਲੈ ਕੇ ਪਿਆਰ ਕਰਦੇ ਹਾਂ। ਹਾਂਜੀ, ਇਹ ਸਾਡਾ ਹੈਗਾ ਆ ਮਾਟੋ। ਤਕਰੀਬਨ ਪਿਛਲੇ ਮੇਰੇ ਬੱਚਿਆਂ ਨੇ ਵੀ ਮੈਨੂੰ ਇਸੇ ਕਰਕੇ ਫ੍ਰੀ ਕੀਤਾ ਹੋਇਆ, ਡੈਡੀ ਤੁਸੀਂ ਜੋ ਮਨ ਆਉਂਦਾ ਕਰੋ, ਅਸੀਂ ਕਾਰੋਬਾਰੋਂ ਸੰਭਾਲੀ ਬੈਠੇ ਨੇ। ਤੇ ਮੈਂ ਪਿਛਲੇ 10-12 ਸਾਲ ਤੋਂ ਇੰਡੀਆ ਜ਼ਿਆਦਾ ਬਹੁਤ ਵਧੀਆ। ਜਦੋਂ ਜੀ ਉਹਨਾਂ ਨੇ ਸਾਂਭ ਲਿਆ ਸਾਰਾ ਕੁਝ, ਤੇ ਆਪਾਂ ਨੂੰ ਫਿਰ ਆਰਾਮ ਕਰਨਾ ਚਾਹੀਦਾ ਆ। ਔਰ ਇਹ ਬਹੁਤ ਘੱਟ ਲੋਕ ਜਿਹੜੇ ਖੁਸ਼ਕਿਸਮਤ ਲੋਕ ਹੁੰਦੇ ਆ ਜਿਨ੍ਹਾਂ ਨੂੰ ਇਸ ਤਰ੍ਹਾਂ ਮੌਕਾ ਮਿਲਦਾ। ਅੱਛਾ, ਤੁਸੀਂ 531 ਵਿੱਚ ਬਸ਼ੀਰ ਅੰਸਾਰੀ ਸਾਹਿਬ ਨੂੰ ਮਿਲ ਕੇ ਆਏ, ਜਿਹੜੇ ਤੁਹਾਡੇ ਪਿੰਡ ਦੇ ਵਿੱਚੋਂ ਉੱਠ ਕੇ ਇੱਥੇ ਆ ਕੇ ਵਸੇ ਆ। ਉਹਨਾਂ ਦੇ ਪਿੰਡ ਦੇ ਵਿੱਚ ਆ ਕੇ ਜਦੋਂ ਤੁਸੀਂ ਦੇਖਿਆ, ਤੁਹਾਨੂੰ ਦੋਹਾਂ ਪੰਜਾਬਾਂ 'ਚ ਕੋਈ ਫਰਕ ਲੱਗਾ? ਜ਼ਮੀਨ ਅਸਮਾਨ ਦਾ, ਜ਼ਮੀਨ ਅਸਮਾਨ ਦਾ। ਉੱਥੇ ਸਾਰੀ ਦੀ ਸਾਰੀ ਇਸ ਵੇਲੇ ਡਿਸਟਰਕਸ਼ਨ ਹੋ ਕੇ ਫਿਰ ਕੰਸਟਰਕਸ਼ਨ ਕੀਤੀ। ਇਹ ਜਿਹੜੀ ਕੰਸਟਰਕਸ਼ਨ ਆ ਉਹ ਵੀ ਇੱਕ ਡਿਸਟਰਕਸ਼ਨ ਹੀ ਮੈਂ ਕਹੂੰਗਾ। ਅਸੀਂ ਕੋਈ ਆਪਣੀ ਅਸਲੀਅਤ ਰੱਖੀ ਕੋਈ ਨਹੀਂ, ਅਸੀਂ ਮਾਡਰਨ ਹੋ ਗਏ। ਕਹਿੰਦੇ ਤਾਂ ਅਸੀਂ ਸਾਡਾ ਵਿਕਾਸ ਹੋ ਗਿਆ, ਪਰ ਜਿਹੜਾ ਹੈਗਾ ਵਾ ਬਹੁਤਿਆਂ ਕਲਚਰ ਦੇ ਪੱਖੋਂ ਸਾਡਾ ਵਿਨਾਸ਼ ਹੋ ਗਿਆ। ਸਮਝਦੇ ਨੇ ਘਰ ਅਸੀਂ ਪੱਕੇ ਪਿੰਡਾਂ ਵਰਗੇ ਨਹੀਂ ਰਹੇ ਨਾ ਜੀ, ਪਿੰਡਾਂ ਵਰਗੇ ਨਹੀਂ ਹੈਗੇ। ਜੋ ਅਸੀਂ ਜਦੋਂ ਜੰਮੇ ਆ, ਅਸੀਂ ਕੋਈ 8-10 ਸਾਲ ਦੀ ਉਮਰ ਤੱਕ, 12 ਸਾਲ ਦੀ 15 ਸਾਲ ਦੀ ਉਮਰ ਤੱਕ ਜੋ ਅਸੀਂ ਉੱਥੇ ਦੇਖਿਆ, ਉਹ ਮੈਂ ਇੱਥੇ ਆ ਕੇ ਦੇਖਿਆ। ਹੁਣ ਇੱਥੇ ਲੋਕ ਅਜੇ ਵੀ ਸੰਭਾਲੀ ਬੈਠੇ ਆ। ਜਿਨ੍ਹਾਂ ਨੇ ਕਹਿਣਾ ਉਹ ਕਹੀ ਜਾਣ, ਜਿਨ੍ਹਾਂ ਨੇ ਕਹਿਣਾ ਉਹ ਕਹੀ ਜਾਣ ਜੀ ਹਾਂ ਇੱਥੇ ਕੋਈ ਤਰੱਕੀ ਨਹੀਂ ਹੈ, ਬੁਰਾ ਹਾਲ ਹੈ ਪਾਕਿਸਤਾਨ ਦਾ। ਪਰ ਲੋਕਾਂ ਦੇ ਦਿਲਾਂ 'ਚ ਜੋ ਪਿਆਰ ਮੁਹੱਬਤ ਆ ਨਾ, ਇੰਡੀਆ 'ਚ ਮਕਾਨ ਪੱਕੇ ਹੋ ਗਏ, ਮਨੁੱਖ ਕੱਚੇ ਹੋ ਗਏ, ਆਦਮੀ ਮਨੁੱਖਤਾ ਕੱਚੀ ਹੋ ਗਈ, ਕਿਸੇ ਨੂੰ ਕਿਸੇ ਨਾਲ ਕੋਈ ਪਿਆਰ ਨਹੀਂ ਤੁਰੇ ਫਿਰਦੇ ਆ। ਇੱਥੇ ਉਹ ਅਜੇ ਬਰਕਰਾਰ ਹੈ, ਬਹੁਤ ਬਰਕਰਾਰ ਹੈ। ਕੀ ਹੋਇਆ ਜੇ ਗਲੀਆਂ ਕੱਚੀਆਂ ਨੇ, ਕੋਈ ਗੱਲ ਨਹੀਂ, ਹੋ ਜਾਣਗੀਆਂ, ਪਰ ਪਿਆਰ ਮੁਹੱਬਤ ਆ ਜਿਹੜਾ ਉਹ ਇੱਥੋਂ ਨਹੀਂ ਗਿਆ ਔਰ ਜਾਣਾ ਵੀ ਨਹੀਂ ਚਾਹੀਦਾ, ਜੋ ਸਾਡੇ 'ਚੋਂ ਗਾਇਬ ਹੋ ਗਿਆ। ਥੋੜਾ ਜਿਹਾ ਤੁਸੀਂ ਇੱਧਰਲੀ ਸਾਈਡ ਨੂੰ ਚਾਹੋ ਜੀ, ਟੋਬੇ ਤੋਂ ਅੱਗੇ ਵਰਿਆਮ ਵਾਲੀ ਸਾਈਡ ਤੇ, ਇੱਥੇ ਤੁਹਾਨੂੰ ਹਜੇ ਵੀ ਉਹ ਕਲਚਰ ਜਿਹੜਾ ਆ ਹੁਣ ਤੁਸੀਂ ਇੰਡੀਆ ਦੀਆਂ ਫਿਲਮਾਂ ਵਿੱਚ ਦੇਖਦੇ ਹੋ ਨਾ ਜੀ, ਪੰਜਾਬੀ ਫਿਲਮਾਂ ਵਿੱਚ, ਉਹ ਕਲਚਰ ਤੁਹਾਨੂੰ ਅੱਜ ਵੀ ਉੱਥੇ ਮਿਲੇਗਾ ਦੇਖਣ ਨੂੰ। ਔਰ ਤੁਹਾਡੀ ਤਬੀਅਤ ਖੁਸ਼ ਹੋ ਜਾਏਗੀ, ਯਾਰ ਲੋਕ ਇੰਨੀ ਸਾਦਗੀ ਦੇ ਨਾਲ, ਇੰਨੇ ਅੱਛੇ ਮਾਹੌਲ, ਸਾਫ਼ ਸੁਥਰਾ, ਆਲੂਦਗੀ ਤੋਂ ਪਾਕ ਮਾਹੌਲ 'ਚ ਰਹਿ ਰਹੇ ਆ। ਵਾਹਿਗੁਰੂ ਨੇ ਸਮਾਂ ਦਿੱਤਾ, ਹੋ ਸਕਦਾ ਉੱਥੋਂ ਵੀ ਹੋ ਜਾਈਏ, ਪਰ ਸਮੇਂ ਨੂੰ ਵੀ ਥੋੜਾ ਜਿਹਾ ਰੱਖਣਾ ਪੈਂਦਾ। ਹਾਂਜੀ। ਅੱਛਾ ਜੀ, ਜਿਹੜੇ ਇਸ ਬੰਦੇ ਦੇ ਕੋਲ ਤੁਸੀਂ ਮਹਿਮਾਨ ਬਣੇ ਹੋ, ਉਸ ਬੰਦੇ ਦੀ ਬਰਫੀ ਬਹੁਤ ਮਸ਼ਹੂਰ ਆ ਜੀ, ਤੁਸੀਂ ਬਰਫੀ ਉਹਦੀ ਟੇਸਟ ਕੀਤੀ ਜੀ? ਮੈਂ ਉੱਥੇ ਆਇਆ ਸੀ ਉਹਦੇ ਕੋਲੇ ਘੰਟਾ ਮਿਲਣ ਲਈ, ਮੈਂ 3 ਦਿਨ ਹੋ ਗਏ ਉਹਦੀ ਬਰਫੀ ਹੀ ਖਾਂਦਾ ਆਇਆ। ਕਿਉਂ? ਬਰਫੀ ਨੇ ਮੈਨੂੰ, ਮੇਰੇ ਤਾਂ ਝੂਠ ਪਾ ਲਿਆ ਬਰਫੀ ਨੇ। 50 ਸਾਲ ਬਾਅਦ ਉਹ ਬਰਫੀ ਮੈਂ ਟੇਸਟ ਕੀਤੀ ਆ, ਵਾਕਈ ਉਹ ਵਰਲਡ ਕਲਾਸ ਬਰਫੀ ਹੈ, ਬਰਫੀ ਵਾਕਈ। ਬਿਲਕੁਲ। ਇੱਕ ਡਲੀ ਮੁਕਾ ਕੇ ਦੂਜੀ ਡਲੀ ਨੂੰ ਹੱਥ ਪਾਉਣ ਨੂੰ ਦਿਲ ਕਰਦਾ। ਅਸੀਂ ਇੰਡੀਆ ਬਰਫੀ ਖਰੀਦਦੇ ਨਹੀਂ, ਬੇਸਣ ਦੀ ਬਰਫੀ ਖਾਂਦੇ ਆ। ਸਹੀ ਗੱਲ ਹੈ। ਇੱਥੇ ਆ ਕੇ ਮੈਂ ਉਹਦੇ ਜਿਹੜੀ ਪਲੇਟ ਰੱਖਦਾ ਸੀ, ਮੇਰਾ ਯਾਰ ਆ ਤੂੰ ਬਹਾਨੇ ਨਾਲ ਕਹਿੰਦੇ ਵੀ ਆ ਲੈ ਜਾ, ਸਵੇਰੇ ਵੀ ਖਾਵਾਂਗੇ। ਸਮਝਦੇ ਨਹੀਂ, ਬਹਾਨਾ ਹੁੰਦਾ ਸੀ ਜਿਵੇਂ ਡਾਂਗ ਰੱਖਦੇ ਵੀ ਸਵੇਰੇ ਵੀ ਇੱਥੇ ਹੀ ਖਾਵਾਂਗੇ। ਤੇ ਖਾਧੀ ਹੈ 3 ਦਿਨ ਐ ਰੱਜ ਕੇ ਖਾਧੀ ਹੈ। ਅੱਛਾ, ਝੋਲੇ 'ਚ ਵੀ ਪਾਤੀ ਆ। ਚਲੋ ਕੋਈ ਨਹੀਂ, ਉਹਦਾ ਗਿਫਟ ਆ ਜੀ ਤੁਹਾਨੂੰ, ਤੁਸੀਂ ਲੈ ਕੇ ਜਾਓ, ਨਾਲੇ ਆਪਣੇ ਸੱਜਣ ਬੇਲੀਆਂ ਨੂੰ ਖਿਲਾਓ। ਤੇ ਬਾਕੀ ਹੁਣ ਕੋਈ ਕਰੋ ਯਾਦ, ਫਿਰ ਸੁਣਾਈਏ, ਸੁਣੀਏ ਤੁਹਾਡੇ ਕੋਲੋਂ ਥੋੜਾ ਜਿਹਾ। ਮੇਰੀਆਂ ਗਜ਼ਲਾਂ ਰਿਕਾਰਡ ਹੋਈਆਂ ਨੇ YouTube ਤੇ, ਤੁਸੀਂ ਜੋ ਮਰਜ਼ੀ ਸੁਣ ਲਓ। ਸ਼ਬਦ ਕੀਰਤਨ ਵੀ ਹੈਗਾ ਮੇਰਾ। ਵਾਹਿਗੁਰੂ ਵਾਹਿਗੁਰੂ ਸਾਨੂੰ ਇੱਕ ਵਾਰੀ ਸੁਣਾ ਦਿਓ। ਅੱਛਾ, ਸੁਖਮਨੀ ਸਾਹਿਬ ਦੀ ਹੈਗੀ ਹੈ ਅਸ਼ਟਪਦੀ, ਉਹਦਾ ਉਹ ਸ਼ਬਦ ਮੇਰਾ ਇਹਦੇ ਤੇ YouTube ਤੇ ਰਿਕਾਰਡਿੰਗ ਹੈਗੀ ਹੈ ਸਾਰੀ। ਉਹਦੇ ਵਿੱਚ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਕਲ ਕਲੇਸ਼ ਤਨ ਮਾਹਿ ਮਿਟਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ। ਵਾਹਿਗੁਰੂ 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 ਵਾਹਿਗੁਰੂ
ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ। ਗਜ਼ਲ ਪੰਜਾਬੀ ਦਾ ਗੀਤ ਮੈਂ ਤੁਹਾਡੇ ਲੱਗਾ। ਇੱਕ ਮੇਰੀ ਐਲਬਮ ਹੁਣ ਰਿਕਾਰਡ ਹੋਣ ਵਾਲੀ ਪਈ ਹੈ, ਮੈਂ ਥੋੜਾ ਜਿਹਾ ਸਮਾਂ ਨਹੀਂ ਮਿਲਿਆ, ਮੈਂ ਆਸਟ੍ਰੇਲੀਆ ਚਲਾ ਗਿਆ ਸੀ, ਹੁਣ ਮੈਂ ਆਇਆ 8 ਸਤੰਬਰ ਨੂੰ, ਤੇ ਉਹ ਵੀ ਸ਼ੁਰੂ ਹੋਣ ਵਾਲੀ ਆ। ਉਹਦੇ ਵਿੱਚ ਇੱਕ ਜਿਹੜੀ ਸਾਡੇ ਸਾਹਿਬ ਸਾਹਿਬ ਨੇ, ਦੋਸਤੋ ਪੁਲਿਸ ਦੇ ਵਿੱਚੋਂ ਇੰਸਪੈਕਟਰ ਰਿਟਾਇਰ ਹੋਏ ਹੋਏ ਨੇ, ਉਹਨਾਂ ਦੀ ਲਿਖਤ ਹੈ ਮੁਹੱਬਤ ਤੇ। ਉਹ ਮੈਂ ਤੁਹਾਨੂੰ 2 ਲਾਈਨਾਂ ਉਹਦੀਆਂ ਸੁਣਾਨਾ। मोहब्बत जो है बड़ी कम वक्त है, मोहब्बत जो है बड़ी कम वक्त है, क्यों अख न माणी एलाउण नहीं देंदी, लोकी तां पता नहीं किवें नैन भौंदे, लोकी ਤਾਂ ਪਤਾ ਨਹੀਂ ਕਿਵੇਂ ਨੇ ਨਿਭਾਉਂਦੇ, ਸਾਨੂੰ ਤਾਂ ਅੱਖੀਏ ਲਾਉਣ ਨਹੀਂ ਦੇਂਦੀ, ਮੁਹੱਬਤ ਹੈ ਬੜੀ ਕਮ ਵਕਤ ਹੈ, ਮੁਹੱਬਤ ਜੋ ਹੈ ਬੜੀ ਕਮ ਵਕਤ ਹੈ। ਇਹ ਨਵੀਂ ਰਿਕਾਰਡ ਹੋਣੀ ਅੱਜ। ਹਾਂਜੀ, ਤੇ ਪੰਜਾਬੀ ਦਾ ਵੀ ਤੁਹਾਡੇ ਗੀਤ ਮੈਂ ਇੱਕ ਜਿਹੜੇ ਰਿਕਾਰਡ ਹੋਏ ਨੇ ਆਲਰੇਡੀ। ਜਦੋਂ ਦਾ ਤੂੰ ਤੱਕੇ ਆਏ ਦਿਲ ਸਾਡਾ ਲੁੱਟਿਆ ਏ, ਜਦੋਂ ਦਾ ਤੂੰ ਤੱਕੇ ਆਏ ਦਿਲ ਸਾਡਾ ਲੁੱਟਿਆ ਏ, ਮੋਲਿਆ ਤੇਰੀਆਂ ਅਦਾਵਾਂ ਹੈ, ਮੋਲਿਆ तेरियां अदावां, अल्लाह कर मैं मर जावां, हाय अल्लाह कर मैं मर जावां, जदों दा तू तक्किया दिल साडा लुटिया ऐ, गुरु वाहेगुरु 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 वाहेगुरु, हाँ वाहेगुरु वाहेगुरु वाहेगुरु। अव्वल अल्लाह नूर पाया, कुदरत के सब बंदे, एक नूर ते सब जग उपजियो, कौन भले को मंदे, वाहेगुरु 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 वाहेगुरु। ਆਏ ਸੀ ਜੀ ਅੱਜ ਗੁਜਰਾਤ ਸ਼ਹਿਰ ਸਾਡੇ ਕੋਲ ਜੀ। ਸਾਡੀ ਹਕੂਮਤ ਪਾਕਿਸਤਾਨ ਅੱਗੇ ਇੱਕ ਅਪੀਲ ਹੈ ਜੀ ਕਿ ਇਹ ਤੇ ਚਲੋ ਓਪਨ ਵੀਜ਼ਾ ਲੈ ਕੇ ਆਏ ਆ, ਔਰ ਜਿੱਥੇ ਇਹਨਾਂ ਦਾ ਦਿਲ ਕਰਦਾ, ਜਿੱਥੇ ਇਹਨਾਂ ਦੇ ਯਾਰ ਬੇਲੀ ਬੈਠੇ ਆ, ਉਹਨਾਂ ਨੂੰ ਇਹ ਜਾ ਕੇ ਮਿਲ ਰਹੇ ਆ, ਕੁਛ ਲੋਕ ਇਹਨਾਂ ਨੂੰ ਵੀ ਮਿਲਣ ਆ ਰਹੇ ਆ। ਲੇਕਿਨ ਜਿਹੜੀਆਂ ਸੰਗਤਾਂ ਆ ਰਹੀਆਂ ਆ, ਕੁਛ ਕਾਨੂੰਨ ਸਾਜ਼ੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਕਿ ਜਿਹੜੇ ਲੋਕ ਆਪਣੇ ਇੱਥੋਂ ਪਿੰਡਾਂ 'ਚੋਂ ਉੱਠ ਕੇ ਗਏ ਆ, ਮਹਾਜਰ ਹਿਜਰਤ ਕਰਕੇ ਗਏ 47 ਵੇਲੇ, ਉਹਨਾਂ ਨੂੰ ਇੰਨੀ ਕੁ ਇਜਾਜ਼ਤ ਹੋਣੀ ਚਾਹੀਦੀ ਹੈ ਕਿ ਉਹ ਆਪਣਾ ਪਿੰਡ ਆ ਕੇ ਦੇਖ ਸਕਣ, ਕਿਉਂਕਿ ਉਹਨਾਂ ਦੇ ਦਿਲ ਦੇ ਵਿੱਚ ਇਹ ਬਹੁਤ ਜ਼ਿਆਦਾ ਇੱਕ ਤਾਂਘ ਹੁੰਦੀ ਆ ਕਿ ਅਸੀਂ ਆਪਣਾ ਪਿਛੋਕੜ ਦੇਖੀਏ, ਅਸੀਂ ਆਪਣੇ ਜਿਹੜੇ ਲੋਕਾਂ ਕੋਲ ਮਤਲਬ ਪਿੰਡਾਂ 'ਚ ਉੱਠ ਕੇ ਗਏ ਆ। ਔਰ ਚੂँਕਿ WhatsApp ਦਾ ਦੌਰ ਆ, ਸੋਸ਼ਲ ਮੀਡੀਆ ਦਾ ਦੌਰ ਆ, ਰਾਬਤੇ ਤਾਂ ਹੈਗੇ ਆ ਹਰ ਇੱਕ ਦੇ ਇੱਕ ਦੂਜੇ ਦੇ ਨਾਲ, ਜਿਹੜੇ ਪਿੰਡਾਂ ਵਿੱਚੋਂ ਜਿਹੜਿਆਂ 'ਚ ਕੁਛ ਆ ਸਾਡੇ ਜਿਹੜੇ ਚੈਨਲਸ ਹੈ, ਇਹਨਾਂ ਨੇ ਬਹੁਤ ਪੁਲ ਦਾ ਕੰਮ ਕੀਤਾ ਆ ਕਿ ਜਿਹੜੇ ਵਿਛੜੇ ਇੱਕ ਦੂਸਰੇ ਨਾਲੋਂ ਉਹ ਲੋਕ ਮਿਲ ਚੁੱਕੇ ਆ, ਮਿਲ ਰਹੇ ਆ,
ਇਨਸ਼ਾਅੱਲਾ ਮਿਲਦੇ ਵੀ ਰਹਿਣਗੇ। ਇਹੀ ਅਪੀਲ ਆ ਜੀ ਕਿ ਉਹ ਲੋਕ ਜਿਹੜੇ ਆ ਉਹਨਾਂ ਨੂੰ ਇੰਨੀ ਕੁ ਇਜਾਜ਼ਤ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਪਿੰਡਾਂ ਦੇ ਦਰਸ਼ਨ ਕਰ ਸਕਣ। ਲੋਕਾਂ ਦੇ ਵਿੱਚ ਇੰਨੀ ਭਾਵਨਾ ਆ, ਇੱਥੋਂ ਢਿਲਮਾਂ ਤੋਂ ਹੀ ਸਰਦਾਰ ਕਰਮ ਸਿੰਘ ਹੋਣੀ ਇੱਥੇ ਬਜ਼ੁਰਗ ਜਿਹੜੇ ਪਹਿਲਾਂ ਇੱਥੋਂ ਦੇ ਨੰਬਰਦਾਰ ਹੁੰਦੇ ਸੀਗੇ, ਉਹਨਾਂ ਦੇ ਪੋਤਰੇ ਗੁਰਪ੍ਰੀਤ ਸਿੰਘ ਤੂਰ, ਉਹ ਉੱਥੇ ਅੱਜ ਕੱਲ ਜਿਹੜੀ ਪੰਜਾਬ ਪੁਲਿਸ ਆ ਉਹਦੇ ਵਿੱਚ DIG ਨੇ। ਉਹਨਾਂ ਨੇ ਮੈਨੂੰ, ਉਹ ਬਸ਼ੀਰ ਸਾਹਿਬ ਨਾਲ ਉਹਨਾਂ ਦਾ ਕੰਟੈਕਟ ਹੈਗਾ, ਉਹਨਾਂ ਨੇ ਮੈਨੂੰ ਘਰ ਬੁਲਾ ਕੇ ਉਚੇਚੇ ਤੌਰ ਤੇ ਬੇਨਤੀ ਕੀਤੀ ਕਿ ਮੈਨੂੰ ਮੇਰੇ ਪਿੰਡ ਦੀ, ਮੇਰੇ ਘਰ ਦੀ ਮੈਨੂੰ ਮਿੱਟੀ ਲਿਆ ਕੇ ਦਿਓ। ਦੇਖੋ, ਹਾਲਾਂਕਿ ਉਹ ਇੱਥੇ ਆਏ ਨਹੀਂ, ਕਦੇ ਦੇਖੇ ਨਹੀਂ, ਮੈਂ ਉਹਨਾਂ ਨਾਲ ਵਾਅਦਾ ਉਹਨਾਂ ਦਾ ਅੱਜ ਨਵਾ ਕੇ ਚੱਲਿਆ। ਮੈਂ ਉਹਨਾਂ ਦੇ ਘਰ ਜਾ ਕੇ ਉਹਦੀ ਵੀਡੀਓ ਵੀ ਬਣਾਈ, ਮੈਂ ਉਹਨਾਂ ਦੀ ਵਿਹੜੇ ਦੀ ਮਿੱਟੀ ਉਹਨਾਂ ਨੂੰ ਲਿਜਾ ਕੇ ਪਿੰਡ ਨਾਲ ਲੈ ਕੇ ਚੱਲਿਆ। ਜਿਹੜੀ ਕਿ ਉਹਨਾਂ ਦੀ ਇੱਕ ਚਾਹਤ ਹੈ, ਉਹਨੂੰ ਮੈਂ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਤਲਬ ਲੋਕਾਂ ਦੇ ਵਿੱਚ ਬਹੁਤ ਹੈਗੀ ਹੈ, ਇੰਤਹਾ ਪਿਆਰ ਹੈ ਇੱਥੇ ਆਉਣ ਦਾ ਵੀ। ਮਿੱਟੀ ਨਾਲ ਜੁੜੇ ਹੋਏ ਲੋਕ, ਹਾਂਜੀ, ਮਿੱਟੀ ਨਾਲ ਸਾਰੇ ਜੁੜੇ ਹੋਏ ਨੇ। ਤੇ ਇੱਥੋਂ ਵੀ ਲੋਕਾਂ ਦੀਆਂ ਸਾਰੀਆਂ ਯਾਦਾਂ, ਕੋਈ ਕਹਿੰਦਾ ਜੀ ਮੇਰਾ ਪਿੰਡ ਤੂਰਾਂ ਆ, ਕੋਈ ਕਹਿੰਦਾ ਮੇਰਾ ਆਹ ਸੀ, ਮੇਰਾ ਆਹ ਸੀ। ਜਿਵੇਂ ਹੁਣ ਪਹਿਲਾ ਸਵਾਲ ਇਹੀ ਹੁੰਦਾ ਜੀ, ਜਿਹੜਾ ਤੁਸੀਂ ਜਦੋਂ ਤੁਹਾਨੂੰ ਕੋਈ ਪੰਜਾਬੀ ਲਹਿੰਦੇ ਪਾਸੇ ਦਾ ਮਿਲਦਾ ਜਾਂ ਲਹਿੰਦੇ ਪਾਸੇ ਵਾਲੇ ਨੂੰ ਕੋਈ ਚੜ੍ਹਦੇ ਸਾਈਡ ਤੋਂ ਆਇਆ ਹੋਇਆ ਸਰਦਾਰ ਮਿਲਦਾ ਜਾਂ ਕੋਈ ਪੰਜਾਬੀ ਮਿਲਦੇ, ਸਾਡੇ ਹਿੰਦੂ ਭਾਈ ਵੀ ਆਉਂਦੇ ਆ, ਇਹੀ ਪੁੱਛਦੇ ਵੀ ਤੁਸੀਂ ਕਿੱਥੋਂ? ਹਾਂਜੀ ਹਾਂਜੀ, ਤੁਹਾਡਾ ਪਿਛੋਕੜ ਕੀ ਆ? ਹਾਂਜੀ, ਉਹ ਲੱਭਦੇ ਆ, ਉਹਨੂੰ ਸਰਚ ਕਰਦੇ ਆ ਵੀ ਯਾਰ ਕਿਤੇ ਸਾਡੇ ਇਲਾਕੇ ਦਾ ਕੋਈ ਬੰਦਾ ਲੱਭ ਜਵੇ। ਸਾਡਾ ਪਿੰਡ ਵੈਸੇ ਅਸੀਂ ਤਾਂ ਉਧਰਲੇ ਹੀ ਹੈਗੇ ਆ। ਜਿਹੜਾ ਪਿੰਡ ਹਾਂਸ ਕਲਾਂ ਆ ਨਾ, ਐਕਚੁਅਲੀ ਉੱਥੋਂ ਦੇ ਜਿਹੜੇ ਵਸਿੰਦੇ ਆਏ ਹੋਏ ਨੇ ਉਹ ਜੰਮੂ ਤੋਂ ਆਏ ਹੋਏ ਨੇ ਜੀ, ਉਧਰੋਂ ਆਏ ਹੋਏ ਨੇ ਉਹ। ਤੇ ਜਿਹੜਾ ਹਾਂਸ ਵੀ ਹੈਗਾ ਆ, ਮੇਰਾ ਗੋਤ ਹਾਂਸ ਆ। ਹਾਂਸ ਐਕਚੁਅਲੀ ਜਰਮਨ ਚ ਬਹੁਤ ਨੇ। ਅੱਛਾ, ਫਰਕ ਸਿਰਫ ਇੰਨਾ, ਮੈਨੂੰ ਕਈ ਵਾਰੀ ਪੁੱਛਦੇ ਹੁੰਦੇ ਨੇ, ਮੈਂ ਜਰਮਨ ਵੀ ਗਿਆ, ਮੈਂ ਸਾਰੇ ਤਕਰੀਬਨ ਮੋਸਟਲੀ ਬਹੁਤ ਕੰਟਰੀ ਮੈਂ ਘੁੰਮਿਆ ਹੋਇਆ। ਮੈਨੂੰ ਕਹਿੰਦੇ ਹੁੰਦੇ ਨੇ ਤੁਸੀਂ ਜਰਮਨ ਹੋ? ਜਦੋਂ ਹਾਂਸ ਮਗਰ ਲੱਗਿਆ ਮੈਂ ਕਿਹਾ ਜਰਮਨ ਨਹੀਂ ਹਾਂ ਅਸੀਂ। ਜਰਮਨ ਦਾ ਤੇ ਸਾਡਾ ਇੰਨਾ ਫਰਕ ਆ, ਤੁਸੀਂ ਜਿਹੜੇ ਜਰਮਨ ਲੋਕ ਆ ਉਹਨਾਂ ਦਾ ਫਸਟ ਨੇਮ ਹਾਂਸ ਹੈ, ਸਾਡਾ ਲਾਸਟ ਨੇਮ ਹਾਂਸ ਹੈ, ਇਹ ਫਰਕ ਬਹੁਤ ਹੈ। ਤੇ ਇੱਥੋਂ ਸਾਡਾ, ਮੈਂ ਕਿਹਾ ਅਸੀਂ ਪੰਜਾਬੀ ਆ, ਉਹ ਜਰਮਨ ਨੇ, ਉਹਨਾਂ ਦਾ ਡੁੱਚ ਨੇ, ਉਹ ਉਹਨਾਂ ਦਾ ਫਰਕ ਹੈ। ਬਾਕੀ ਜਿਹੜਾ ਤੁਸੀਂ ਸਾਨੂੰ ਇੱਥੇ ਬੁਲਾ ਕੇ ਆਪਣੇ ਚੈਨਲ ਦੇ ਰੂਬਰੂ ਕੀਤਾ, ਮੈਂ ਕਹਿੰਦਾ ਤੁਸੀਂ ਇੱਕ ਮਨੁੱਖਤਾ ਲਈ ਬਹੁਤ ਵੱਡਾ ਕੰਮ ਕਰ ਰਹੇ ਹੋ। ਲੋਕਾਂ ਨੂੰ ਜ਼ਰੂਰ ਇਹ ਇੱਕ ਦਿਨ ਨੇੜੇ ਲੈ ਕੇ ਆਣਗੇ। ਨਫ਼ਰਤ ਨੂੰ ਮਿਟਾ ਕੇ ਪਿਆਰ ਦਾ ਬੋਲਬਾਲਾ ਜਿਹੜਾ ਇਹ ਇੱਕ ਤਰ੍ਹਾਂ ਸਾਰਿਆਂ ਦੇ ਵਿੱਚ ਇਹ ਸਪਰੈਡ ਹੋਏਗਾ, ਫੈਲੇਗਾ। ਇਹ ਇੱਕ ਤੁਹਾਡਾ ਬਹੁਤ ਵਧੀਆ ਉਪਰਾਲਾ ਆ। ਪਰਮਾਤਮਾ ਤੁਹਾਨੂੰ, ਅੱਲਾ ਤੁਹਾਨੂੰ ਹੋਰ ਤਰੱਕੀ ਬਖਸ਼ੇ, ਤੁਹਾਡੀ ਤੰਦਰੁਸਤ ਜ਼ਿੰਦਗੀ ਆ ਜਿਹੜੀ ਉਹ ਬਸ਼ਰ ਹੋਵੇ, ਤੇ ਤੁਸੀਂ ਇਸੇ ਤਰ੍ਹਾਂ ਮਨੁੱਖਤਾ ਦੀ ਆਪਣੇ ਚੈਨਲ ਰਾਹੀਂ ਸੇਵਾ ਕਰਦੇ ਰਹੋ। ਬਹੁਤ ਸ਼ੁਕਰੀਆ ਜੀ।